ਤੇ ਦਿਨ ਜਿਹੜਾ ਉਹ ਵੀਰਵਾਰ ਵਾ। ਅੱਜ ਵੀਰਵਾਰ ਦੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਪ੍ਰੋਗਰਾਮ ਕਰਦੇ ਹਾਂ, ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਿਹੜੇ ਅਨਾਪਟਾ ਤੋਂ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਕਲ, ਜੱਸੀ ਗਿੱਲ ਪਲੰਬਿੰਗ ਵਾਲੇ, ਰਮਿੰਦਰ ਬਸਰਾ, ਇਹ ਸਾਰੇ ਜਾਣੇ ਬੇਕਰਸ ਵੀਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਸਾਡਾ ਟਰੱਕਿੰਗ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਸਪੈਸ਼ਲ ਹੁੰਦਾ। ਉਹ ਤੋਂ ਪਹਿਲਾਂ ਕੁਛ ਕੁ ਜਿਹੜੀਆਂ ਖਬਰਾਂ ਆਪਾਂ ਸਾਂਝੀਆਂ ਕਰੀਏ। ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ USA 'ਚ ਸਿਆਟਲ ਏਰੀਏ 'ਚ 9 ਮੌਤਾਂ ਹੋ ਚੁੱਕੀਆਂ ਅਤੇ ਇੱਕ ਕੈਲੀਫੋਰਨੀਆ 'ਚ ਕੱਲ੍ਹ ਮੌਤ ਹੋਈ ਸੀ, ਜਿਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜੀ ਆ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਸੀ। ਅਤੇ ਅੱਜ ਜਿਹੜਾ ਐਮਾਜ਼ੋਨ ਦਾ ਮੇਨ ਹੈੱਡਕੁਆਟਰ ਹੈਗਾ ਸਿਆਟਲ ਦੇ ਵਿੱਚ, ਵੈਲਵਿਊ ਦੇ ਵਿੱਚ, ਉਹਨਾਂ ਨੇ ਅੱਜ ਅਨਾਊਂਸਮੈਂਟ ਕਰ ਦਿੱਤੀ ਆ ਵੀ ਜਿੰਨੇ ਵੀ ਇੰਪਲਾਈ ਹੈਗੇ ਆ ਉਹ ਆਪਣੇ ਘਰਾਂ ਤੋਂ ਹੀ ਕੰਮ ਕਰਨ ਅਤੇ ਉੱਥੇ ਨਾ ਜਾਣ। ਸੋ ਬੇ ਏਰੀਏ ਤੋਂ ਵੀ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਇੰਪਲਾਈਆਂ ਨੂੰ ਇਹ ਕਿਹਾ ਵੀ ਤੁਸੀਂ ਘਰਾਂ ਤੋਂ ਹੀ ਕੰਮ ਕਰੋ, ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਆ ਉਸ ਨੂੰ ਯੂਜ਼ ਨਾ ਕਰੋ। ਮਾਈਕਰੋਸਾਫਟ, ਟਵਿੱਟਰ, ਫੇਸਬੁੱਕ, ਇਹਨਾਂ ਨੇ ਵੀ ਆਪਣੇ ਇੰਪਲਾਈਜ਼ ਨੂੰ ਜਿਹੜਾ ਸਿਆਟਲ ਏਰੀਆ ਆ ਉੱਥੇ ਕਿਹਾ ਵੀ ਤੁਸੀਂ ਆਪਣੇ ਘਰ ਤੋਂ ਹੀ ਕੰਮ ਕਰੋ। ਜੀ, ਵਰਕ ਫਰੋਮ ਹੋਮ ਦੀ ਆਪਸ਼ਨ ਜਿਹੜੀ ਸਾਰਿਆਂ ਨੂੰ ਆਖੀ ਗਈ ਹੈਗੀ ਆ। ਅਤੇ ਕੱਲ੍ਹ ਜਿਹੜੀ ਕੈਲੀਫੋਰਨੀਆ 'ਚ ਮੌਤ ਹੋਈ ਉਹ ਰੋਜ਼ਵਿਲ ਇਲਾਕੇ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਸੋ ਇੱਕ ਵਾਰੀ ਫੇਰ ਜਿਹੜਾ ਆ ਇਸ ਕਰੋਨਾ ਵਾਇਰਸ ਦਾ ਭੈ ਡਰ ਜਿਹੜਾ ਆ ਉਹ ਫੇਰ ਫੈਲਿਆ ਹੋਇਆ ਆ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਫੌਕਸ ਦੇ ਉੱਤੇ ਜਾ ਕੇ ਹੈਨਿਟੀ ਦੇ ਪ੍ਰੋਗਰਾਮ 'ਚ ਜਾ ਕੇ ਆਖਿਆ ਵੀ ਕਹਿੰਦੇ ਵੀ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਵੀ 3.4% ਲੋਕ ਮਾਰੇ ਗਏ ਆ ਜਿੰਨੇ ਪੀੜਤ ਆ, ਉਹਨਾਂ ਦੇ ਵਿੱਚੋਂ ਕਹਿੰਦੇ ਵੀ ਮੈਨੂੰ ਲੱਗਦਾ ਇਹ ਵੀ ਨੰਬਰ ਜਿਹੜਾ ਗਲਤੀ ਆ। ਸੋ ਹੁਣ ਰਾਸ਼ਟਰਪਤੀ ਟਰੰਪ ਪਤਾ ਨਹੀਂ ਕਿਉਂ ਇਸ ਗੱਲ ਤੋਂ ਮੁਨਕਰ ਨੇ ਅਤੇ ਅਜੇ ਵੀ ਲੋਕਾਂ ਨੂੰ ਇਹੀ ਜਿਹੜਾ ਉਹ ਕਹਿ ਰਹੇ ਨੇ ਵੀ ਇਸ ਦੇ ਨਾਲ ਜਿਹੜਾ ਕੋਈ ਜਿਹੜਾ ਅਸਰ ਆ ਨਹੀਂ ਜਿਹੜਾ ਹੋਵੇਗਾ, ਪਰ ਇਸ ਦਾ ਜਿਹੜਾ ਡਾਇਰੈਕਟ ਅਸਰ ਆ ਉਹ ਦਿਖ ਰਿਹਾ ਆ। ਖਾਸ ਕਰਕੇ ਜਿਹੜੀ ਬਜ਼ੁਰਗ ਦੀ ਅਵਸਥਾ ਦੇ ਵਿੱਚ ਆ ਜਾਂ ਜਿਹੜੇ ਲੋਕ ਪਹਿਲਾਂ ਤੋਂ ਬਿਮਾਰ ਆ, ਉਹਨਾਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਜਿਹੜੀ ਹੋ ਸਕਦੀ ਆ। ਬਚਾਅ ਦੇ ਵਿੱਚ ਹੀ ਬਚਾਅ ਹੁੰਦਾ ਆ, ਇਹ ਆਖਿਆ ਜਾਂਦਾ ਆ, ਬਾਰ-ਬਾਰ ਕਿਹਾ ਜਾ ਰਿਹਾ ਆ। ਸੋ ਇਸੇ ਲਈ ਜਿਹੜੀਆਂ ਇੰਨਾ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਆਪੋ ਆਪਣੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਵੀ ਘਰੋਂ ਕੰਮ ਕਰਨ ਦੇ ਨਿਰਦੇਸ਼ ਜਿਹੜੇ ਦਿੱਤੇ ਨੇ। ਸੋ ਬਚਾਅ ਜਿਹੜਾ ਜ਼ਰੂਰ ਰੱਖੋ। ਭੀੜ ਭੜੱਕੇ ਵਾਲੀਆਂ ਥਾਵਾਂ ਨੂੰ ਕੁਛ ਦਿਨਾਂ ਦੇ ਲਈ ਜਿਹੜਾ ਪਰਹੇਜ਼ ਦੇ ਵਿੱਚ ਰੱਖੋ, ਬਹੁਤ ਜ਼ਰੂਰੀ ਜਾਣਾ ਹੈ ਅਤੇ ਜਾਇਆ ਜਾਵੇ। ਅਦਰਵਾਈਜ਼ ਜੇ ਪਰਹੇਜ਼ ਰੱਖ ਲਓਗੇ ਤਾਂ ਕੋਈ ਐਸੀ ਗੱਲ ਨਹੀਂ, ਰੋਜ਼ਮਰਾ ਦੇ ਕੰਮ ਆਪਣੇ ਜਿਹੜੇ ਉਹ ਕਰੀ ਚੱਲੋ। ਪਰ ਜਿੱਦਾਂ ਆਪਾਂ ਬਾਰ-ਬਾਰ ਕਹਿੰਦੇ ਆ, ਹੈਂਡ ਸੈਨੀਟਾਈਜ਼ਰ, ਡਿਸਇਨਫੈਕਟਿੰਗ ਸਪਰੇ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਦਾ ਜਿਹੜਾ ਇਸਤੇਮਾਲ ਆ ਉਹ ਜ਼ਿਆਦਾ ਕਰੋ। ਇੱਕ ਜਿਹੜੀ ਕਰੂਜ਼ ਸ਼ਿਪ ਜਿਹੜੀ ਹਰਜੋਤ ਸਿੰਘ ਜੀ, ਜਿਸ ਸੈਨ ਫਰਾਂਸਿਸਕੋ ਦੇ ਵਿੱਚ, ਉਹ ਅਜੇ ਵੀ ਪਾਣੀ 'ਚ ਹੀ ਆ ਅਤੇ ਉਹਦੇ ਵਿੱਚੋਂ ਹੀ ਜਿਹੜਾ ਇੱਕ ਕਹਿੰਦੇ ਵੀ ਪੈਸੰਜਰ ਆਇਆ ਸੀ ਜਿਹੜਾ ਜਿਸ ਦੀ ਮੌਤ ਹੋਈ ਹੈ ਕੈਲੀਫੋਰਨੀਆ 'ਚ, ਉਹ ਕਰੂਜ਼ ਸ਼ਿਪ ਤੋਂ ਸੀਗਾ। ਅਤੇ ਹੁਣ ਜਿਹੜੀ ਗ੍ਰੈਂਡ ਪ੍ਰਿੰਸੈਸ ਕਰੂਜ਼ ਸ਼ਿਪ ਆ ਉਹ ਹੁਣ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਕਹਿ ਲਓ ਵੀ ਪਾਣੀ ਦੇ ਵਿੱਚ ਉੱਦਾਂ ਹੀ ਖੜੀ ਆ। ਉਹਨਾਂ ਦਾ ਵੀ ਪਤਾ ਨਹੀਂ ਆ ਵੀ ਹੁਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਨਾ ਹੈਗਾ। ਸੋ ਅੱਜ ਸਵੇਰ ਤੱਕ ਜੇ ਦੱਸਦੇ ਜਾਈਏ, ਰਾਜਕਰਨ ਉਹਦੀ ਵੀ ਜਿਹੜੀ ਸਟੇਟ ਆਫ ਐਮਰਜੈਂਸੀ ਲਾਈ ਆ ਰਾਤੀ, ਉਹ ਵੀ ਉਸ ਕਰਕੇ ਲਾਈ ਹੈ ਟੂ ਸਟਾਪ ਜਿਹੜਾ ਸ਼ਿਪ ਹੈਗਾ ਉਹਨੂੰ ਡੌਕਿੰਗ ਕਰਨ ਤੋਂ ਸਟਾਪ ਕਰਨ ਵਾਸਤੇ ਲਾਈ ਆ। ਸੋ ਦੈਟ ਇਜ਼ ਆਲਸੋ ਅਨਦਰ ਥਿੰਗ ਪਾਰਟ ਆਫ ਇਟ ਜੀ। ਸੋ ਅੱਜ ਸਵੇਰ ਤੱਕ ਜੇ ਦੱਸਦੀ ਜਾਈਏ, ਦੁਨੀਆ ਦੇ ਵਿੱਚ 95,700 ਲੋਕ ਜਿਹੜੇ ਕਨਫਰਮਡ ਕੇਸਿਸ ਹੈਗੇ ਆ ਕਰੋਨਾ ਵਾਇਰਸ ਦੇ ਨਾਲ ਪੂਰੀ ਵਰਲਡ ਵਾਈਡ, ਜਿਹਦੇ ਨਾਲ 3280 ਲੋਕਾਂ ਦੀ ਮੌਤ ਹੋ ਚੁੱਕੀ ਆ। USA ਦੇ ਵਿੱਚ 159 ਕਨਫਰਮਡ ਕੇਸ ਵਾਇਰਸ ਦੇ ਹੋ ਚੁੱਕੇ ਆ। 11 ਜਣਿਆਂ ਦੀ ਮੌਤ ਹੋ ਚੁੱਕੀ, 10 ਜਣਿਆਂ ਦੀ ਸਿਆਟਲ 'ਚ ਅਤੇ 1 ਜਣਿਆਂ ਦੀ ਕੈਲੀਫੋਰਨੀਆ ਦੇ ਵਿੱਚ। ਜੀ ਬਿਲਕੁਲ। ਸੋ ਸਾਰੇ ਨੂੰ ਜਿਹੜਾ ਆ ਥੋੜ੍ਹਾ ਪਰਹੇਜ਼, ਥੋੜ੍ਹਾ ਜਿਹਾ ਬਚਾਅ, ਇਹਨਾਂ ਪ੍ਰੀਕਾਸ਼ਨਸ ਜਿਹੜੇ ਆ ਉਹ ਲੈਣ ਦੀ ਜ਼ਰੂਰਤ ਆ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਕੇਸ ਸਾਹਮਣੇ ਆ ਰਹੇ ਨੇ, ਕਿਉਂਕਿ ਇੱਕ ਤੋਂ ਇੱਕ ਜਿਹੜਾ ਬਹੁਤ ਜਲਦੀ ਇਹ ਅੱਗ ਨਹੀਂ, ਇਹ ਅੱਗ ਹੀ ਕਹਿ ਸਕਦੇ ਹਾਂ, ਵਾਇਰਸ ਆ ਉਹ ਫੈਲ ਸਕਦਾ ਹੈ। ਪਰ ਆਪੋ ਆਪਣਾ ਜਿਹੜਾ ਧਿਆਨ ਆ ਉਹ ਜ਼ਿਆਦਾ
ਰੱਖਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਡੈਮੋਕ੍ਰੇਟ ਪਾਰਟੀ ਦੀ ਜਿਹੜੀ ਪ੍ਰਾਇਮਰੀ ਦੇ ਵਿੱਚ ਖਬਰ ਆ ਰਹੀ ਆ ਵੀ ਜਿਹੜੀ ਸੈਨੇਟਰ ਐਲਿਜ਼ਾਬੈਥ ਵਾਰਨ ਆ ਉਹ ਵੀ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਫੋਲਡ ਕਰ ਰਹੀ ਆ, ਉਹ ਹੁਣ ਰੱਦ ਕਰਨ ਜਾ ਰਹੀ ਆ। ਉਸ ਦੇ ਨਜ਼ਦੀਕੀ ਸੂਤਰਾਂ ਨੇ ਜਿਹੜਾ ਉਹ ਦੱਸਿਆ, ਇਨਫੈਕਟ ਮੈਨੂੰ ਲੱਗਦਾ ਆ ਵੀ ਸ਼ਾਇਦ ਉਸਨੇ ਇਹ ਅਨਾਊਂਸਮੈਂਟ ਬਹੁਤ ਹੀ ਜਲਦ ਜਿਹੜੀ ਉਹ ਕਰ ਦੇਣੀ ਹੈਗੀ ਆ। ਜਿਹੜੇ ਬੀਤੇ ਮੰਗਲਵਾਰ ਨੂੰ ਹੋਈਆਂ ਇਲੈਕਸ਼ਨ ਉਸ ਦੇ ਵਿੱਚ ਬਹੁਤ ਹੀ ਇਸ ਦੀ ਪਰਫਾਰਮੈਂਸ ਮਾੜੀ ਰਹੀ ਸੀਗੀ, ਕੋਈ ਬਹੁਤੀ ਕਿਸ ਥਾਵਾਂ ਦੇ ਉੱਤੇ ਵੀ ਜਿਹੜੇ ਕੋਈ ਜਿੱਤ ਇਸ ਨੂੰ ਹਾਸਲ ਨਹੀਂ ਹੋਈ, ਅਤੇ ਨਾਲ ਦੇ ਨਾਲ ਜਿਹੜਾ ਕੋਈ ਬਹੁਤੇ ਡੈਲੀਗੇਟ ਜਿੱਤਣ 'ਚ ਕਾਮਯਾਬ ਨਹੀਂ ਹੋਈ। 70 ਸਾਲਾਂ ਦੀ ਐਲਿਜ਼ਾਬੈਥ ਵਾਰਨ ਜਿਹੜੀ ਆ ਇਸ ਨੇ ਸਭ ਤੋਂ ਪਹਿਲਾਂ ਜਿਹੜੇ ਫਰਵਰੀ 2019 ਦੇ ਵਿੱਚ ਆਪਣੀ ਬਿਡ ਨੂੰ ਅਨਾਊਂਸ ਕੀਤਾ ਸੀ। ਸੋ 1 ਸਾਲ ਉਸਨੇ ਪੂਰੀ ਟਰਾਈ ਕੀਤੀ ਪਰ ਕੋਈ ਟਰੈਕਸ਼ਨ ਬਹੁਤੀ ਜਿਹੜੀ ਆ ਉਹ ਹਾਸਲ ਨਹੀਂ ਕਰ ਸਕੀ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਆਪਣੀ ਜੇ ਫੋਲਡ ਕਰਦੀ ਆ, ਜਦੋਂ ਕਰਦੀ ਆ ਤਾਂ ਅੰਡੋਰਸ ਜਿਹੜੀ ਆ ਉਹ ਕਿਸ ਨੂੰ ਕਰਦੀ ਆ, ਜੋ ਬਾਈਡਨ ਨੂੰ ਜਾਂ ਬਰਨੀ ਸੈਂਡਰਸ। ਸੋ ਬਿਲਕੁਲ ਇਸ ਵਾਰ ਫਿਰ ਐਗਜ਼ੈਕਟਲੀ 2016 ਵਾਲੀ ਸਿਚੁਏਸ਼ਨ ਬਣਦੀ ਜਾ ਰਹੀ ਹੈ। ਉਸ ਟਾਈਮ ਦੇ ਉੱਤੇ ਵੀ ਬਰਨੀ ਸੈਂਡਰਸ ਤੇ ਹਿਲਰੀ ਕਲਿੰਟਨ ਦਾ ਜਿਹੜਾ ਮੁਕਾਬਲਾ ਚੱਲ ਰਿਹਾ ਸੀ। ਹੁਣ ਫਿਰ ਸੇਮ ਸਿਚੁਏਸ਼ਨ ਜਿਹੜੀ ਆ ਬਣਦੀ ਜਾਂਦੀ ਆ, ਅਤੇ ਪਿਛਲੀ ਵਾਰੀ ਕਹਿੰਦੇ ਵੀ ਜਿਹੜੀ ਇਲੈਕਸ਼ਨ ਆ ਡੈਮੋਕ੍ਰੇਟ ਇਸ ਕਰਕੇ ਲੂਜ਼ ਕਰ ਗਿਆ ਕਿ ਬਰਨੀ ਸੈਂਡਰਸ ਦੇ ਜਿਹੜੇ ਯੰਗ ਵੋਟਰਸ ਆ ਉਹ ਨਵੰਬਰ 'ਚ ਜਿਹੜੀ ਇਲੈਕਸ਼ਨ ਹੋਈ ਉਹ 'ਚ ਵੋਟਾਂ ਪਾਉਣ ਨਹੀਂ ਗਏ ਜੀ। ਉਹ ਤਾਂ ਕਹਿੰਦੇ ਵੀ ਇਸ ਮੰਗਲਵਾਰ ਨੂੰ ਨਹੀਂ ਪਏ, ਸੋ ਹੁਣ ਇਹ ਨਹੀਂ ਪਤਾ ਵੀ ਜੇ ਉਹ ਤਾਂ ਅਜੇ ਹਾਲ ਦੀ ਘੜੀ ਸੀਗੇ ਤਾਂ ਨਹੀਂ ਉਹਨਾਂ ਨੇ ਵੋਟ ਪਾਈ, ਅਤੇ ਜੇ ਮੰਨ ਲਓ ਕੈਂਡੀਡੇਟ ਨਹੀਂ ਬਣਦੇ ਤਾਂ ਫਿਰ ਕੀ ਉਮੀਦ ਉਹਨਾਂ ਦੇ ਜਿਹੜੇ ਵੋਟਰ ਤੋਂ ਉਹ ਤੁਸੀਂ ਰੱਖੋਗੇ। ਸੋ ਇਹ ਇਸੇ ਚੀਜ਼ ਦੇ ਉੱਤੇ ਜਿਹੜੇ ਬਾਕੀ ਹੈਗੇ ਨੇ ਧੁਰੰਧਰ ਕਹਿ ਲਓ ਵੀ ਜਿਹੜੇ ਹੈਗੇ ਨੇ ਨੇਤਾ, ਉਹਨਾਂ ਨੂੰ ਪਤਾ ਆ ਵੀ ਸਾਡਾ ਜਿਹੜਾ ਵੋਟਰ ਬੇਸ ਆ ਉਹਨੇ ਵੋਟ ਪਾਉਣ ਜਾਣਾ ਹੀ ਜਾਣਾ ਆ। ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਏਰੀਏ ਤੋਂ ਟੁਲੈਰੀ ਕਾਉਂਟੀ ਤੋਂ ਆ ਰਹੀ ਆ। ਕੈਲੀਫੋਰਨੀਆ ਟੁਲੈਰੀ ਕਾਉਂਟੀ ਜਿਹੜਾ ਆ ਕੱਲ੍ਹ ਸ਼ਾਮੀ ਉੱਥੇ ਇੱਕ ਪਾਰਕ ਦੇ ਵਿੱਚ ਸ਼ੂਟਿੰਗ ਹੋਈ, ਜਿਹਦੇ ਨਾਲ 7 ਲੋਕਾਂ ਦੇ ਗੋਲੀਆਂ ਲੱਗੀਆਂ ਅਤੇ 1 ਜਣੇ ਦੀ ਜਿਹੜੀ ਆ ਮੌਤ ਵੀ ਹੋ ਗਈ। 7 ਸਾਲਾਂ ਦੀ ਇੱਕ ਬੱਚੀ ਜਿਹੜੀ ਆ ਉਹਦੇ ਮਲਟੀਪਲ ਗਨ ਸ਼ਾਟ ਜਿਹੜੇ ਲੱਗੇ ਹੈਗੇ ਆ। ਸਕੇਟ ਪਾਰਕ ਇਹ ਟੁਲੈਰੀ ਕਾਉਂਟੀ 'ਚ ਪੈਂਦਾ ਆ ਜੀ। ਕੱਲ੍ਹ ਕਹਿੰਦੇ ਵੀ ਬਹੁਤ ਹੀ ਘੱਟ ਦੇਖਿਆ ਗਿਆ ਆ ਵੀ ਅਮਰੀਕਾ ਦੇ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਉਹ ਕਿਸੇ ਦੀ ਨਿੰਦਾ ਜਿਹੜੀ ਆ ਉਹ ਕਰਨ। ਕੱਲ੍ਹ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਚਾਰਲਸ ਸ਼ੂਮਰ ਆ ਉਹਨਾਂ ਨੇ ਇੱਕ ਰੈਲੀ ਦੇ ਦੌਰਾਨ ਜਿਹੜੇ ਨਵੇਂ ਬਣੇ 2 ਜਸਟਿਸਿਸ ਹੈਗੇ ਨੇ ਸੁਪਰੀਮ ਕੋਰਟ ਦੇ, ਰਾਸ਼ਟਰਪਤੀ ਟਰੰਪ ਦੇ ਦੁਆਰਾ ਨਿਯੁਕਤ ਕੀਤੇ ਗਏ ਨੇ, ਉਹਨਾਂ ਦੇ ਉੱਤੇ ਜਿਹੜਾ ਆ ਉਹ ਇੱਕ ਜਿਹੜੀ ਟਿੱਪਣੀ ਕੀਤੀ ਵੀ ਇਹਨਾਂ ਨੂੰ ਪੇ ਦਾ ਪ੍ਰਾਈਸ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਇਸ ਦਾ ਕਰਜ਼ ਇੱਕ ਹਿਸਾਬ ਨਾਲ ਚੁਕਾਉਣਾ ਪਊਗਾ, ਜਿਹੜੇ ਅਬੋਰਸ਼ਨ ਰਾਈਟਸ ਨੂੰ ਲੈ ਕੇ ਇਸ ਟਾਈਮ ਵਿਵਾਦ ਚੱਲ ਰਿਹਾ ਆ। ਸੋ ਉਸ ਦੇ ਉੱਤੇ ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ ਉਹਨਾਂ ਨੇ ਕਿਹਾ ਆ ਵੀ ਇੱਦਾਂ ਦੀਆਂ ਧਮਕਾਉਣ ਵਾਲੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਨੂੰ ਜਿਹੜੀਆਂ ਦਿੱਤੀਆਂ ਆ ਉਹ ਸ਼ੋਭਦੀਆਂ ਨਹੀਂ ਆ, ਅਤੇ ਇਹ ਇੱਕ ਖਤਰਨਾਕ ਵਰਤਾਰਾ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਚੱਕ ਸ਼ੂਮਰ ਨੇ ਇੱਕ ਹਿਸਾਬ ਦੇ ਨਾਲ ਫਿਰ ਇਹ ਆਖਿਆ ਵੀ ਮੇਰੀ ਜਿਹੜੀ ਗੱਲ ਆ ਇੱਕ ਹਿਸਾਬ ਦੇ ਨਾਲ ਮੈਂ ਮਿਸ ਸਪੋਕ ਕਰ ਗਿਆ ਸੀ, ਮੇਰੇ ਕੋਲ ਗਲਤ ਜਿਹੜਾ ਉਹ ਬੋਲ ਹੋ ਗਿਆ ਸੀਗਾ, ਪਰ ਉਹਨਾਂ ਨੇ ਫਿਰ ਵੀ ਜਿਹੜੇ ਅਬੋਰਸ਼ਨ ਰਾਈਟਸ ਆ ਉਹਨਾਂ ਦੇ ਹੱਕ ਦੇ ਵਿੱਚ ਹੀ ਗੱਲ ਕੀਤੀ ਆ। ਇਹ ਬਹੁਤ ਘੱਟ ਦੇਖਿਆ ਗਿਆ ਵੀ ਜਿਹੜੇ ਚੀਫ ਜਸਟਿਸ ਆ ਉਹ ਖੁਦ ਇੱਦਾਂ ਦਾ ਕੋਈ ਬਿਆਨ ਦਿੰਦੇ ਨੇ ਜੀ। ਅਤੇ ਆਪਾਂ ਹੁਣ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਵੱਲ ਨੂੰ ਵੀ ਜਿਹੜਾ ਵਧਾਂਗੇ, ਅਤੇ ਬਾਕੀ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸੇ ਜਾਈਏ ਜੇ ਟਰੱਕਿੰਗ ਦਾ ਤੁਹਾਡਾ ਕੋਈ ਸਵਾਲ ਹੈਗਾ ਆ ਤਾਂ ਉਹ ਜਿਹੜਾ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ ਹੈਗਾ 408-272-5200 4082725200। ਅੱਜ ਆਪਣੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਆਵਰ ਆਫ ਸਰਵਿਸ ਦੀ ਜਿਹੜੀ ਨਵਾਂ ਪ੍ਰਪੋਜ਼ਡ ਰੂਲ ਹੈਗਾ ਆ ਉਸ ਦੇ ਬਾਰੇ ਗੱਲਬਾਤ ਹੋਊਗੀ, ਅਤੇ ਕੁਛ ਕੁ ਜਿਹੜੀ ਗੱਲ ਚਰਚਾ ਹੈ ਉਹ ਆਪਾਂ ELDs ਦੇ ਉੱਤੇ ਵੀ ਕਰਾਂਗੇ। ਸੋ ਸਭ ਤੋਂ ਪਹਿਲਾਂ ਰਮਨ ਜੀ ਆਪਾਂ ਗੱਲ ਕਰੀਏ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹਨਾਂ ਦਾ ਬੁਰਾ ਹਾਲ ਆ। ਅੱਜ ਇੱਕ ਹੋਰ ਏਅਰਲਾਈਨ ਨੇ ਬੈਂਕਰਪਸੀ ਫਾਈਲ ਕਰਤੀ ਆ। ਜਿਹੜਾ USA ਦੇ ਵਿੱਚ ਵੀ ਜਿਹੜਾ ਫਾਸਟ ਟ੍ਰੇਨ ਸਿਸਟਮ ਆ ਉਹ ਵੀ ਬਹੁਤ ਜ਼ਿਆਦਾ ਇਫੈਕਟ ਹੋਇਆ, ਲੋਕਲ ਵੀ। ਸੋ ਟਰੱਕਿੰਗ ਵੀ ਇੱਦਾਂ ਹੀ ਬਹੁਤ ਜਿੱਦਾਂ ਲਾਰਜ ਸਕੇਲ 'ਤੇ ਕਹਿੰਦੇ ਇਹਦੇ ਨਾਲ ਇਫੈਕਟ ਹੋਣ ਜਾ ਰਹੀ ਆ। ਬਿਲਕੁਲ। ਇਹ ਜਿਹੜਾ ਹੁਣ ਲੇਟੈਸਟ ਆਰਟੀਕਲ ਮੈਂ ਪੜ੍ਹਿਆ ਹੈਗਾ ਉਹਦੇ ਵਿੱਚ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈਗੀ ਆ ਕਿ ਜਿਹੜੀ ਸਪਾਟ ਮਾਰਕੀਟ ਹੈਗੀ ਆ, ਬਿਕਾਜ਼ ਇਹਦੇ ਨਾਲ ਬਹੁਤ ਠੀਕ ਹੈ ਟਰੱਕਿੰਗ 'ਤੇ ਇਫੈਕਟ ਪੈਣਾ ਹੈਗਾ ਕਿ ਟਰੱਕਿੰਗ ਜਿਹੜੀ ਹੈਗੀ ਆ ਉਹਦੇ ਸਮਾਨ ਆਊਗਾ ਅਤੇ ਤਾਂ ਹੀ ਸਮਾਨ ਜਾਊਗਾ ਟਰੱਕਾਂ 'ਤੇ। ਸੋ ਇਹ ਹੈਗਾ, ਪਰ ਜਿਹੜੀ ਇੱਕ ਸਪਲਾਈ ਚੇਨ ਹੈਗੀ ਆ ਉਹਨੂੰ ਇੱਕ ਚੱਲਦੀ ਰੱਖਣ ਵਾਸਤੇ, ਕਿਉਂਕਿ ਐਟਲੀਸਟ ਜਿਹੜਾ ਪ੍ਰੋਡਿਊਸ ਹੈਗਾ ਜਾਂ ਜਿਹੜਾ ਪ੍ਰੋਡਕਟ ਹੈਗਾ ਉਹ ਫਿਰ ਵੀ ਮੂਵ ਤਾਂ ਕਰਨਾ ਹੀ ਪੈਣਾ ਨਾ, ਕਿਉਂਕਿ ਪਬਲਿਕ ਨੂੰ ਜਿਹੜੀ ਸਟੋਰ ਸ਼ੈਲਫ ਦੇ ਉੱਤੇ ਜਿਹੜਾ ਸਮਾਨ ਜਾਣਾ ਆ, ਸਟੋਰ ਸ਼ੈਲਫ ਦੇ ਉੱਤੇ ਸਮਾਨ ਜਿਹੜਾ ਆ ਪਹੁੰਚਣਾ ਆ, ਉਹ ਇੱਕ ਬਹੁਤ ਜ਼ਰੂਰੀ ਇੱਕ ਚੀਜ਼ ਹੈਗੀ ਆ।
ਸੋ ਸਪਲਾਈ ਚੇਨ ਨੂੰ ਚੱਲਦੀ ਰੱਖਣ ਵਾਸਤੇ ਇਹ ਵੀ ਸਪੈਕੂਲੇਸ਼ਨ ਹੁਣ ਜਿਹੜੀ ਬਿਲਕੁਲ ਕਾਫੀ ਜ਼ੋਰ ਫੜ ਚੁੱਕੀ ਆ ਕਿ ਜਿਹੜਾ ਸਪੌਟ ਮਾਰਕੀਟ ਰੇਟ ਹੈਗਾ, ਬਿਕਾਜ਼ ਕਿ ਬਹੁਤ ਜਿਹੜੇ ਟਰੱਕਰ ਹੈਗੇ ਆ ਉਹ ਪ੍ਰੀਕਾਸ਼ਨ ਦੇ ਵਜੋਂ ਸ਼ਾਇਦ ਹੋ ਸਕਦਾ ਕਿ 1 ਹਫ਼ਤਾ 2 ਹਫ਼ਤੇ ਟਰੱਕ ਤੇ ਨਾ ਜਾਣ ਜਾਂ ਕਿ ਉਹ ਆਪਣਾ ਟਰੱਕ ਨਾ ਚਲਾਉਣ। ਸੋ ਇਸ ਗੱਲ ਦੇ ਦਰਮਿਆਨ ਮੋਸਟ ਪ੍ਰੋਬੇਬਲੀ ਜਿਹੜਾ ਸਪੌਟ ਮਾਰਕੀਟ ਦਾ ਰੇਟ ਹੈਗਾ ਆ ਉਹਦੇ ਵਧਣ ਦੀ ਆਸ਼ੰਕਾ ਜਿਹੜੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਹ ਕਾਫੀ ਸਪਾਈਕ ਕਰ ਸਕਦਾ ਸਪੌਟ ਰੇਟ ਜਿਹੜਾ ਆ। ਸੋ ਬਟ ਉਹਦੇ ਨਾਲ ਦੇ ਨਾਲ ਹੀ ਮੈਂ ਜਿਹੜੇ ਟਰੱਕਾਂ ਵਾਲੇ ਆਪਣੇ ਮੁੰਡੇ ਹੈਗੇ ਆ, ਸਾਰੇ ਆਪਣੇ ਦੋਸਤ ਮਿੱਤਰ ਵੀਰ ਭਰਾ ਹੈਗੇ ਆ, ਉਹਨਾਂ ਨੂੰ ਇਹ ਜ਼ਰੂਰ ਹੈ ਕਿ ਕਿਉਂਕਿ ਤੁਸੀਂ ਇੱਕ ਮੂਵਿੰਗ ਹੈਗੇ ਆ, ਤੁਸੀਂ ਬਹੁਤ ਸਟੇਟਾਂ ਦੇ ਵਿੱਚ ਜਾਣਾ ਹੈ, ਬਹੁਤ ਜਗ੍ਹਾ ਤੇ ਜਾਣਾ ਹੈ। ਸੋ ਪ੍ਰੀਕਾਸ਼ਨ ਤੁਹਾਡੇ ਲਈ ਜ਼ਰੂਰੀ ਹੈਗਾ, ਬਿਲਕੁਲ ਪ੍ਰੀਕਾਸ਼ਨ ਜ਼ਰੂਰੀ ਹੈਗਾ। ਔਰ ਇਸ ਟਾਈਮ ਦੇ ਉੱਤੇ ਪਲੀਜ਼ ਜਿੰਨੇ ਵੀ ਦੋਸਤ ਮਿੱਤਰ ਸੁਣਦੇ ਨੇ ਉਹਨਾਂ ਨੂੰ ਇੱਕ ਗੱਲ ਦੀ ਹਦਾਇਤ ਹੈ ਕਿ ਜੇ ਤੁਹਾਨੂੰ ਸਪੌਟ ਰੇਟ ਵੱਧ ਰਹੇ ਨੇ, ਡੈਫੀਨੇਟਲੀ ਸਪੌਟ ਰੇਟ ਵਧਣੇ ਆ ਹੁਣ ਮਾਰਕੀਟ ਦੇ ਵਿੱਚ, ਪਰ ਇੰਨੇ ਵੀ ਨਾ ਸੋਚਿਓ ਵੀ ਇੰਨੇ ਵੀ ਜ਼ਿਆਦਾ ਉੱਪਰ ਹੋ ਜਾਣੇ ਆ ਵੀ ਆਪਾਂ ਬਿਲਕੁਲ ਉਹਦੀ ਆਪਾਂ ਕੋਈ ਵੀ ਉਹਦੀ ਮਤਲਬ ਕਿ ਤਹਿਕੀਕਾਤ ਨਾ ਕਰੀਏ ਬਿਫੋਰ ਆਪਾਂ ਲੋਡ ਲੈਣ ਦੇ, ਕਿ ਬਿਲਕੁਲ ਆਪਾਂ ਨੂੰ ਲੱਗੇ ਵੀ ਲੋਡ ਪੈਸੇ ਇੰਨੇ ਜ਼ਿਆਦਾ ਆ ਵੀ ਪੁੱਛਣ ਦੀ ਕੋਈ ਲੋੜ ਹੀ ਨਹੀਂ, ਕੰਪਨੀ ਦੇਖਣ ਦੀ ਕੋਈ ਲੋੜ ਹੀ ਨਹੀਂ। ਬਹੁਤ ਜਿਹੜੇ ਫਰਾਡ ਹੁੰਦੇ ਆ ਜਿਹੜੇ ਕਿ ਰੇਟ ਐਕਸੈਸਿਵ ਦੇ ਕੇ ਮੁੜ ਕੇ ਬਾਅਦ ਦੇ ਵਿੱਚ ਉਹ ਲੋਡ ਨਹੀਂ ਉਤਰਦਾ, ਫਿਰ ਤੁਹਾਡੇ ਕੋਲੋਂ ਰਿਕੁਐਸਟਾਂ ਕਰਵਾ ਕੇ ਥੋੜ੍ਹੇ ਜਿਹੇ ਹੋਰ ਪੈਸੇ ਦੇ ਕੇ ਕਿਤੇ ਲਵਾ ਲਿਆ ਜਾਂਦਾ। ਇੱਦਾਂ ਦੀਆਂ ਚੀਜ਼ਾਂ ਫਰਾਡ ਕਾਫੀ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਇਹੋ ਜਿਹੇ ਸਮੇਂ ਦੇ ਵਿੱਚ ਬਹੁਤ ਲੋਕੀ ਜਿਹੜੇ ਉਹ ਫਾਇਦਾ ਚੱਕਦੇ ਆ। ਸੋ ਜਿਹੜੀ ਵੀ ਕੰਪਨੀ ਕੋਲੋਂ ਤੁਸੀਂ ਲੋਡ ਲੈਣਾ ਆ, ਮੇਕ ਸ਼ੋਰ ਉਹਦਾ ਕ੍ਰੈਡਿਟ ਚੈੱਕ ਕਰਨਾ ਹੈ, ਮੇਕ ਸ਼ੋਰ ਉਸ ਕੰਪਨੀ ਨੇ ਡਬਲ ਬ੍ਰੋਕਰ ਤਾਂ ਨਹੀਂ ਕੀਤਾ, ਦੂਜੀ ਤੀਜੀ ਕੰਪਨੀ ਕੋਲ ਲੈ ਕੇ ਤਾਂ ਨਹੀਂ ਦਿੱਤਾ। ਸੋ ਇਹ ਚੀਜ਼ਾਂ ਦਾ ਥੋੜ੍ਹਾ ਧਿਆਨ ਰੱਖਿਓ। ਜ਼ਰੂਰੀ ਨਹੀਂ ਵੀ ਜਦੋਂ ਇੱਕਦਮ ਵੱਧ ਪੈਸੇ ਮਿਲਣ ਲੱਗ ਗਏ ਤਾਂ ਉਸ ਤੋਂ ਬਾਅਦ ਸਾਰਾ ਕੁਝ ਹੀ ਭੁੱਲ ਕੇ ਇੱਕਦਮ ਉੱਤੇ ਭੱਜ ਕੇ ਚੜ੍ਹ ਜਾਈਏ। ਵੱਧ ਪੈਸੇ ਲੈਣੇ ਬਹੁਤ ਚੰਗੀ ਗੱਲ ਆ, ਪ੍ਰੋਪਰ ਪੈਸੇ ਲੈਣੇ ਬਹੁਤ ਚੰਗੀ ਗੱਲ ਆ, ਪਰ ਟੂ ਮਚ ਪੈਸੇ ਸੋਚ ਕੇ ਤੇ ਮੁੜ ਕੇ ਕੁਝ ਵੀ ਨਾ ਮਿਲਣਾ ਉਹ ਵੀ ਗੜਬੜ ਹੋ ਸਕਦੀ ਹੈ। ਸੋ ਬਿਲਕੁਲ ਜਿਹੜੇ ਪੋਰਟ ਦੇ ਨਾਲ ਰਿਲੇਟਡ ਟਰੱਕਰਸ ਹੈਗੇ ਆ, ਵਾਸ਼ਿੰਗਟਨ ਟਰੱਕਿੰਗ ਐਸੋਸੀਏਸ਼ਨ ਨੇ ਦੱਸਿਆ ਵੀ 50% ਸੇਲਿੰਗ ਜਿਹੜੀ ਆ ਉਹਨਾਂ ਦੀ ਪੋਰਟ ਤੇ ਘਟ ਗਈ ਹੈ। ਇਸੇ ਤਰ੍ਹਾਂ ਫਲੋਰੀਡਾ ਤੋਂ ਵੀ ਆ ਰਹੀ ਹੈ ਕਿਉਂਕਿ ਏਸ਼ੀਆ ਤੋਂ ਕਹਿੰਦੇ ਬਹੁਤ ਸਮਾਨ ਆਦਾ ਸੀ। ਸੋ ਪੋਰਟ ਦੇ ਨਾਲ ਰਿਲੇਟਡ ਜਿਹੜੇ ਟਰੱਕਰਸ ਆ ਉਹਨਾਂ ਨੂੰ ਇਮੀਡੀਏਟ ਜਿਹੜਾ ਇਫੈਕਟ ਪਿਆ ਹੈਗਾ। ਜੀ ਜੀ ਤੇ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਜਿਹੜਾ ਦੱਸੀਏ ਵੀ ਜਿੱਦਾਂ ਆਪਾਂ ਵੀ ਤੁਸੀਂ ਦੱਸ ਰਹੇ ਵੀ ਜਿਹੜੇ ਟਰੱਕਰਸ ਆ ਉਹਨਾਂ ਨੇ ਥਾਂ ਥਾਂ ਦੇ ਉੱਤੇ ਵੱਖ-ਵੱਖ ਸਟੇਟਾਂ 'ਚ ਜਾਣਾ, ਜਿਹੜੇ 5 ਦੇ ਉੱਤੇ ਖਾਸ ਕਰਕੇ ਜਾਂਦੇ ਨੇ। ਹੁਣ ਆਪਣੇ ਵਾਸ਼ਿੰਗਟਨ ਤੋਂ ਲੈ ਕੇ ਤੇ ਕੈਲੀਫੋਰਨੀਆ ਤਾਈਂ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਆਏ ਨੇ। ਸੋ ਉਹ ਵੀ ਜਿਹੜਾ ਥੋੜ੍ਹਾ ਜ਼ਿਆਦਾ ਧਿਆਨ ਪ੍ਰੀਕਾਸ਼ਨਸ ਉਸ ਦੇ ਬਾਬਤ ਵੀ ਜਿਹੜਾ ਜ਼ਰੂਰ ਰੱਖੋ। ਜਦੋਂ ਟਰੱਕ ਸਟਾਪਾਂ 'ਤੇ ਤੁਸੀਂ ਜਾਂਦੇ ਹੋ, ਕਿਹੜੀ ਚੀਜ਼ ਨੂੰ ਕਰਨਾ ਹੈ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ। ਸੋ ਉਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਵੀ ਜਿਹੜੇ ਟਰੱਕਰਸ ਨੂੰ ਜਿਹੜਾ ਇਸ ਦੇ ਵਿੱਚੋਂ ਹੋ ਸਕਦਾ ਵੀ ਹੂ ਨੋਜ਼ ਵੀ ਕਿਹੜਾ ਕੋਈ ਬੰਦਾ ਉੱਥੇ ਆਇਆ ਹੋਵੇ ਜਿਸ ਨੂੰ ਕੋਈ ਉੱਦਾਂ ਦੀ ਇਨਫੈਕਸ਼ਨ ਆ ਜਾਂ ਹੋਵੇ ਅਤੇ ਉਹ ਅੱਗੇ ਤੋਂ ਅੱਗੇ ਜਿਹੜੀ ਉਹ ਫੈਲ ਸਕਦੀ ਆ। ਤੁਸੀਂ ਵੱਖ-ਵੱਖ ਸੂਬਿਆਂ 'ਚ ਜਾਣਾ, ਸੋ ਕੈਰੀਅਰ ਜਿਹੜਾ ਆ ਉਹ ਤੁਸੀਂ ਇਸ ਦੇ ਨਾਲ ਕਿਤੇ ਜਿਹੜਾ ਉਹ ਬਣ ਜਿਓ। ਸੋ ਆਪਣੇ ਜਿਹੜੇ ਪ੍ਰੀਕਾਸ਼ਨ ਆ, ਹੈਂਡ ਸੈਨੀਟਾਈਜ਼ਰ, ਵਾਈਪਸ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਤੌਲੀਏ ਜਿਹੜੇ ਯੂਜ਼ ਕਰਨੇ ਨਾ ਕਰੋ। ਜਿਹੜੇ ਟਰੱਕ ਸਟਾਪਾਂ ਦੇ ਉੱਤੇ ਵੀ ਹੁੰਦੇ ਜਿਹੜੇ ਕਲੋਥ ਵਾਲੇ ਟਾਵਲ ਹੈ, ਆਪੋ ਆਪਣਾ ਜਿਹੜਾ ਉਹ ਲੈ ਕੇ ਜਾਓ, ਆਪਣੇ ਲੈ ਕੇ ਜਾਓ ਜਿੱਥੇ ਵੀ ਤੁਸੀਂ ਸ਼ਾਵਰ ਵਗੈਰਾ ਜਿਹੜਾ ਉਹ ਲੈਣਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿਉਂਕਿ ਸਿਹਤ ਠੀਕ ਰਹੂਗੀ ਤਾਂ ਸਾਰਾ ਕੁਛ ਜਿਹੜਾ ਉਹ ਸਾਰਾ ਕੁਛ ਠੀਕ ਚੱਲਦਾ ਰਹੂਗਾ। ਅਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਪਣੇ ਨਾਲ ਕਾਲਰ ਜੁੜੇ ਨੇ ਗੋਲਡੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਤੁਹਾਡੇ ਨਾਲ 2 ਹਫ਼ਤੇ ਪਹਿਲਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਜੀ। ਸਰ ਗੱਲ ਇੱਦਾਂ ਹੋਈ ਆ, 2 ਹਫ਼ਤੇ ਪਹਿਲਾਂ ਮੈਂ ਟਿਕਟੋਕ ਤੇ ਵੀਡੀਓ ਦੇਖੀ ਇੱਕ ਬੰਦੇ ਦੀ, ਤੇ ਉਹ ਆਪਣੇ ਟਰੱਕ ਦੇ ਵਿੱਚ ਬੈਠ ਕੇ ਬੈਕ ਸੀਟ ਦੇ ਉੱਤੇ ਨਾਲ ਦੇ ਮੁੰਡੇ ਦੇ ਨਾਲ ਹਾਰਡ ਲਿਕਰ ਪੀ ਰਿਹਾ ਆ ਤੇ ਨਾਲ ਵੀਡੀਓ ਬਣਾ ਰਿਹਾ ਆ ਜੇਮਸਨ ਦੀ ਬੋਤਲ ਦੇ ਨਾਲ। ਤੇ ਟਰੱਕ ਦੇ ਵਿੱਚ ਉਹ ਮੀਟ ਰੱਖਿਆ ਹੋਇਆ ਉਹਨਾਂ ਨੇ ਤੇ ਸਾਫ਼ ਜਿਹੜੀ ਵੀਡੀਓ ਬਣਾ ਰਿਹਾ ਆ, ਫਰੰਟ ਵਿੰਡੋ ਤੋਂ ਆਰਾਮ ਨਾਲ ਦਿਖ ਰਿਹਾ ਆ ਕਿ ਉਹ ਇਸ ਟਾਈਮ ਫਲਾਈਂਗ ਜੇ ਦੇ ਉੱਤੇ ਖੜਾ ਆ ਤੇ ਪਾਰਕਿੰਗ ਦੇ ਵਿੱਚ ਡਰਿੰਕ ਕਰ ਰਿਹਾ ਆ। ਤੇ ਮੈਂ ਉਹਦੀਆਂ ਹੋਰ ਵੀਡੀਓ ਦੇਖੀਆਂ, ਉਹਦੇ ਵਿੱਚ ਉਹ ਖੁਰਾ ਮੁੰਡਿਆਂ ਦੇ ਨਾਲ ਸੇਮ ਵੀਡੀਓ ਬੀਅਰਾਂ ਪੀਂਦਿਆਂ ਦੀਆਂ ਬਣਾ ਕੇ ਉੱਤੇ ਟਿਕਟੋਕ ਦੇ ਉੱਤੇ ਪਾ ਰਿਹਾ ਆ, ਸਿਰਫ ਕੀ ਕਰਨ ਦੇ 2-4 ਲਾਈਕਾਂ ਦੇ ਵਾਸਤੇ ਕਿ ਲਾਈਕ ਮੈਨੂੰ ਮਿਲ ਜਾਣ। ਉਹ ਹਾਰਡ ਲਿਕਰ ਪੀ ਰਿਹਾ। ਉਸ ਤੋਂ ਬਾਅਦ ਮੈਂ 8 ਘੰਟੇ ਬਾਅਦ ਉਹਦੀ ਫੇਰ ਵੀਡੀਓ ਦੇਖੀ। 8 ਘੰਟੇ ਬਾਅਦ ਉਹ ਡਰਿੰਕ ਕਰਨ ਤੋਂ ਬਾਅਦ ਫੇਰ ਦੁਬਾਰਾ ਵੀਡੀਓ ਟਰੱਕ ਜਲਦੇ ਦੇ ਵਿੱਚ ਬਣਾ ਰਿਹਾ। ਇਹਦਾ ਮਤਲਬ ਉਹ ਡਰਿੰਕ ਕਰਨ ਤੋਂ ਬਾਅਦ ਹਾਰਡ ਡਰਿੰਕ ਪੀਣ ਤੋਂ ਬਾਅਦ ਵੀ ਡਰਾਈਵ ਕਰ ਰਿਹਾ ਆ।
ਤੇ ਉਹਦੀਆਂ ਵੀਡੀਓ ਮੈਂ ਹੋਰ ਵੀ ਦੇਖੀਆਂ ਜਿਹੜੇ ਘਰ ਜਾ ਕੇ ਪੀਂਦਾ ਆ। ਤੇ ਮੈਂ ਕੰਪਨੀ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਆ ਤੇ ਜਿਹੜੇ ਵੀ ਤੁਹਾਡੇ ਡਰਾਈਵਰ ਆ, ਮੇਕ ਸ਼ੋਰ ਕਰੋ ਜਿਹੜੇ ਵੀ ਡਰਿੰਕ ਪੀਂਦੇ ਆ ਜਾਂ ਕੁਝ ਵੀ ਕਰਦੇ ਆ, ਤੁਸੀਂ ਉਹਨਾਂ ਨੂੰ ਦਿੰਦੇ ਆ, ਆਪਣੀ ਜ਼ਿੰਮੇਵਾਰੀ ਦਿੱਤੀ ਆ ਟਰੱਕ ਦੀ, 2-2.5 ਲੱਖ ਦਾ ਟਰੱਕ ਆ, ਟਰੱਕ ਟ੍ਰੇਲਰ ਆ, ਲੋਡ ਹੁੰਦਾ ਆ, ਪਲੀਜ਼ ਮੇਕ ਸ਼ੋਰ ਕਰੋ ਤੁਹਾਡੇ ਡਰਾਈਵਰ ਸਹੀ ਹੈਗੇ ਆ ਕਿ ਨਹੀਂ। ਤੇ ਮੈਂ ਉਹਨੂੰ ਮੈਸੇਜ ਕੀਤਾ ਟਿਕਟੋਕ ਦੇ ਉੱਤੇ, ਮੈਂ ਕਿਹਾ ਭਾਈ ਸ਼ਰਮ ਕਰ ਤੂੰ, ਮੈਂ ਕਿਹਾ ਵੀਡੀਓ ਹਾਰਡ ਲਿਕਰ ਬਣਾ ਕੇ ਪੀ ਰਿਹਾ ਆ, ਤੇ ਮੈਂ ਕਿਹਾ ਤੈਨੂੰ ਅਕਲ ਨਹੀਂ ਹੈਗੀ, ਮੈਂ ਕਿਹਾ ਤੂੰ ਵਿਆਹਿਆ ਵਰਿਆ ਬੰਦਾ ਆ, ਤੇਰੇ ਇੱਕ ਨਿਆਣਾ ਆ ਹਨਾ ਜੀ। ਤੇ ਮੈਂ ਕਿਹਾ ਤੂੰ ਉਹਦੀਆਂ ਵੀ ਵੀਡੀਓ ਪਾਈਆਂ ਹੋਈਆਂ ਆ। ਤੇ ਉਹ ਭਾਈ ਮੈਨੂੰ 2 ਹਫ਼ਤੇ ਮੈਂ ਉਹਦੀਆਂ ਹਨਾ, ਉਹਨੇ ਮੇਰੀ ਫੇਸਬੁੱਕ ਦੀ ਆਈਡੀ ਲੱਭ ਲਈ ਤੇ ਮੈਨੂੰ ਹਨਾ ਫੇਸਬੁੱਕ ਤੇ 2 ਦਿਨ ਲਗਾਤਾਰ ਗਾਲਾਂ ਕੱਢਦਾ ਰਿਹਾ ਤੇ ਮੈਂ ਆਪਣੀ ਫੇਸਬੁੱਕ ਚੈੱਕ ਨਹੀਂ ਕੀਤੀ। ਤੇ ਜਦੋਂ ਮੈਂ ਆਪਣੀ ਫੇਸਬੁੱਕ ਚੈੱਕ ਕੀਤੀ ਤੇ ਉਹਨੂੰ ਫਿਰ ਮੈਂ ਕਿਹਾ, ਮੈਂ ਕਿਹਾ ਭਾਜੀ, ਮੈਂ ਕਿਹਾ ਤੂੰ ਆਪਣੀਆਂ ਟਰੱਕ ਦੀਆਂ ਫੋਟੋਆਂ ਪਾਈਆਂ ਹੋਈਆਂ ਆ, ਮੈਂ ਕਿਹਾ ਮੈਨੂੰ ਟਰੱਕ ਤੇਰੇ ਦੀ ਕੰਪਨੀ ਦਾ ਪਤਾ ਹੋਇਆ ਆ, ਤੇਰੀ US DOT ਨੰਬਰ ਪਤਾ ਆ, ਮੈਂ ਕਿਹਾ ਮੈਂ ਜੇ ਤੇਰੀ ਕੰਪਲੇਂਟ ਕਰ ਦਵਾਂ, ਮੈਂ ਕਿਹਾ ਮੇਰਾ ਕੀ ਜਾਣਾ ਆ, ਕੁਛ ਵੀ ਨਹੀਂ। ਮੈਂ ਕਿਹਾ ਜੀ ਮੈਂ ਤੈਨੂੰ ਸਿਰਫ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹਦੇ ਤੇ ਆਪਣੇ ਰਮਨ ਜੀ ਡਿਟੇਲ ਦੱਸਿਓ ਵੀ ਇਹ ਬੜੀ ਮਾੜੀ ਗੱਲ ਆ, ਆਪਾਂ ਪਹਿਲਾਂ ਵੀ ਬਹੁਤ ਵਾਰ ਇਦਾਂ। ਥੈਂਕ ਯੂ। ਤੁਸੀਂ ਇਹ ਗੱਲ ਕਰ ਰਹੇ ਆ, ਮੈਂ ਵੀ ਇੱਕ ਲਾਸਟ ਵੀਕ ਦੇ ਵਿੱਚ ਮੇਰੇ ਨਾਲ ਵੀ ਇੱਕ ਕੰਮ ਹੋਇਆ ਸੀਗਾ ਜਿੱਥੇ ਕਿ 99 ਤੇ ਟਰੱਕ ਜਿਹੜਾ ਸੀਗਾ ਉਹ ਆਲਮੋਸਟ 80 ਤੋਂ ਉੱਤੇ 80-82 ਦੀ ਸਪੀਡ ਤੇ ਜਾ ਰਿਹਾ ਸੀਗਾ। ਤੇ ਮੈਂ ਡੈਫੀਨੇਟਲੀ ਉਹਦੀ ਵੀਡੀਓ, ਠੀਕ ਆ ਮੇਰੀ ਗਲਤੀ ਸੀਗੀ, ਮੈਂ ਨਹੀਂ ਕਹਿੰਦਾ ਕਿ ਮੈਂ ਸਹੀ ਸੀਗਾ, ਠੀਕ ਹੈ ਨਾ, ਜਿਹੜੀ ਮੇਰੀ ਵੀ ਗਲਤੀ ਆ ਉਹ ਮੇਰੀ ਵੀ ਗਲਤੀ ਹੈ, ਠੀਕ ਹੈ। ਮੈਂ ਉਹਦੀ ਵੀਡੀਓ ਬਣਾਈ ਹੈ ਔਰ ਬਣਾ ਕੇ ਚੱਲਦੀ ਗੱਡੀ ਦੇ ਵਿੱਚ ਉਹਦੀ ਵੀਡੀਓ ਜਿਹੜੀ ਆ ਉਹਦੀ ਕੰਪਨੀ ਨੂੰ ਭੇਜੀ, ਔਰ ਉਹ ਕੰਪਨੀ ਦੇ ਵਿੱਚ ਉਹ ਬੰਦਾ ਜਿਹੜਾ ਸੀਗਾ ਉਹਨਾਂ ਨੂੰ ਇਹ ਕਹਿ ਰਿਹਾ ਵੀ ਮੈਂ ਤਾਂ 55 ਤੋਂ ਵੱਧ ਟਰੱਕ ਨਹੀਂ ਚਲਾਇਆ, ਉਹ ਮੰਨ ਹੀ ਨਹੀਂ ਰਿਹਾ। ਪਰ ਜਦੋਂ ਵੀਡੀਓ ਦੇਖੀ ਫਿਰ ਉਹ ਮੰਨਿਆ, ਫਿਰ ਉਹਨਾਂ ਨੇ ਕੰਪਨੀ ਨੇ ਲਾਈਟਲੀ ਉਹਨੂੰ ਕੰਮ ਤੋਂ ਕੱਢਿਆ। ਸੋ ਉਹ ਜਿਹੜੀ ਚੀਜ਼ ਹੈਗੀ ਆ ਕਿ ਜੇ ਤੁਸੀਂ ਇਦਾਂ ਦਾ ਕੋਈ ਵਾਕਿਆ ਦੇਖਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਨਹੀਂ ਕਹੂੰਗਾ ਵੀ ਕੋਈ ਵੀ ਇਸ ਗੱਲ ਦੀ ਸ਼ਰਮ ਚਾਹੀਦੀ ਕਿਸੇ ਨੂੰ ਕਿ ਕਿਸੇ ਨੂੰ ਉਹਦੀ ਕੰਪਨੀ ਨੂੰ ਦੱਸਣਾ ਜਾਂ ਗੱਲ ਕਰਨੀ, ਉਹਦੇ ਵਿੱਚ ਕੋਈ ਹਰਜ ਨਹੀਂ ਗਾ। ਕਿਉਂਕਿ ਜੇ ਉਹ ਟਰੱਕ ਵਾਲਾ ਸੜਕ ਤੇ ਜਾ ਰਿਹਾ, ਉਹਦੇ ਲਾਗੇ ਤੁਹਾਡੀ ਫੈਮਿਲੀ ਜਾ ਰਹੀ, ਮੇਰੀ ਜਾ ਰਹੀ ਹੈ ਜਾਂ ਕਿਸੇ ਦੀ ਵੀ ਜਾ ਰਹੀ ਹੈ, ਉਹ ਸਾਰੇ ਜਣੇ ਖਤਰੇ 'ਚ ਆ। ਸੋ ਇਹੋ ਜਿਹੇ ਬੰਦੇ ਨੂੰ ਟਰੱਕ ਤੋਂ ਲਾਉਣਾ, ਡਰਾਈਵਰੀ ਤੋਂ ਲਾਉਣਾ, ਮੇਰੇ ਖਿਆਲ ਦੇ ਵਿੱਚ ਉਹਦੇ 'ਚ ਕੋਈ ਨੁਕਸਾਨ ਨਹੀਂ ਗਾ। ਕੋਈ ਕਿਸੇ ਨੂੰ, ਕੋਈ ਤੁਹਾਨੂੰ ਬੁਰਾ ਨਹੀਂ ਕਹੂਗਾ, ਕੋਈ ਤੁਹਾਨੂੰ ਮਾੜਾ ਨਹੀਂ ਕਹੂਗਾ। ਠੀਕ ਹੈ, ਡੈਫੀਨੇਟਲੀ ਗੁੱਸਾ ਆਉਂਦਾ ਆ, ਸਾਨੂੰ ਵੀ ਗੁੱਸਾ ਆਉਂਦਾ ਆ ਕਿਉਂਕਿ ਕਿਸੇ ਦਾ ਕੈਰੀਅਰ ਖਰਾਬ ਹੁੰਦਾ ਹੈ, ਕਿਸੇ ਦੀ ਲਾਈਫ ਖਰਾਬ ਹੁੰਦੀ ਹੈ। ਬਟ ਇਹਦੇ ਨਾਲੋਂ ਕਿ ਉਹ 3-4 ਬੰਦਿਆਂ ਨੂੰ ਮਾਰ ਕੇ ਉਹਦਾ ਕੈਰੀਅਰ ਖਰਾਬ ਹੋਵੇ, ਉਸ ਤੋਂ ਪਹਿਲਾਂ ਖਰਾਬ ਹੋਵੇ। ਕਿਸੇ ਦਾ ਭੈਣ ਭਰਾ ਪੁੱਤ ਬਾਪ ਹੋ ਸਕਦਾ ਹੈ। ਸੋ ਇਹ ਤਾਂ ਇਮੀਡੀਏਟਲੀ ਰਿਪੋਰਟ ਕਰਨਾ ਚਾਹੀਦਾ। ਆਪਾਂ ਦੇਖਦੇ ਹੀ ਆ ਗੋਰੇ ਜਿਹੜੇ ਹੁੰਦੇ ਆ ਉਹ ਕਰਦੇ ਰਿਪੋਰਟ ਪਏ ਆ, ਦੇਖੋ ਕੀ ਹੋ ਰਿਹਾ ਹਨ। ਜੀ 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 ਅਗਲੇ ਕਾਲਰ ਨੇ ਮਨੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ। ਆਪਣੇ ਉਹ ਗੱਲ ਕਰੇ ਤੌਲੀਏ ਤਾਂ ਬਿਲਕੁਲ ਨਹੀਂ ਵਰਤਣੇ ਚਾਹੀਦੇ ਟਰੱਕ ਸਟਾਪਾਂ ਵਾਲੇ ਜਿਹੜੇ ਆਪਣੇ ਦਿੰਦੇ ਵੀ ਆ ਜੀ ਉਹ ਨਹਾਉਣ ਵਾਸਤੇ, ਉਹ ਬਹੁਤ ਗੰਦੇ ਹੁੰਦੇ ਆ ਤੌਲੀਏ ਜੀ। ਉਹ ਜੋ ਕਿ ਉਹ ਕੀ ਕਰਦੇ ਆ, ਉਹਨਾਂ ਤੌਲੀਆਂ ਨਾਲ ਹੀ ਮੁੜ ਕੇ ਫਿਰ ਉਹ ਅੰਦਰੋਂ ਬਾਥਰੂਮ ਸਾਫ਼ ਕਰਦੇ ਆ ਜੀ ਉਹ। ਤੇ ਦੂਜੀ ਗੱਲ ਇਹ ਸੀ ਜਿਹੜੀ ਆ ਸ਼ਰਾਬ ਵਾਲੀ, ਤਾਂ ਜੀ ਇਹ ਬਹੁਤ ਮਾੜੀ ਗੱਲ ਆ। ਜਿਹੜਾ ਆਪਣੇ ਬੰਦੇ ਦੇਖਣਾ ਬਣਾ ਕੇ ਵੀਡੀਓ ਬਣਾਉਂਦੇ, ਦੇਖਿਓ ਆਉਣ ਵਾਲੇ ਟਾਈਮ ਦੇ ਵਿੱਚ ਪੁਲਿਸ ਨੇ ਸਪੈਸ਼ਲੀ ਆਪਣੀ ਜਿਹੜੀ ਕਮਿਊਨਿਟੀ ਆ ਇਹਨੂੰ ਟਾਰਗੇਟ ਕਰਨੇ ਨੇ, ਤਲਾਸ਼ੀ ਲੈਣੀ ਸ਼ੁਰੂ ਕਰ ਦੇਣੀ ਇਹਨਾਂ ਨੇ ਜੀ। ਜਦੋਂ ਇਹ ਕੰਮ ਹੋ ਗਿਆ ਮੁੜ ਕੇ ਫਿਰ ਆਪਾਂ ਨੂੰ ਮਿਰਚਾਂ ਲੱਗਣੀਆਂ, ਆਪਾਂ ਹੀ ਤੜਫਾਂਗੇ, ਕਹਾਂਗੇ ਜੀ ਇਹ ਐਂ ਕਰਦੇ ਹਨ, ਐਂ ਕਰਦੇ ਆ, ਜਿਉਂ ਕਰਦਾ। ਪਰ ਜਿਹੜੀਆਂ ਆਪਦੀਆਂ ਮਿਸਟੇਕ, ਆਪਦੀਆਂ ਗਲਤੀਆਂ, ਉਹ ਕਦੇ ਕੋਈ ਬੰਦਾ ਆਪਦੀਆਂ ਅੱਗੇ ਨਹੀਂ ਰੱਖਦਾ ਹੈਗਾ। ਨਹੀਂ ਭਾਜੀ, ਬਿਲਕੁਲ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਤਰੀਕ 'ਚ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ, ਮਾਈਨਰ ਮੇਜਰ ਕੁਛ ਹੋ ਜਾਂਦਾ, ਜਿੱਥੇ ਕਿ ਪੁਲਿਸ ਆਉਂਦੀ ਆ, ਉਹ ਹਮੇਸ਼ਾ ਜਿਹੜਾ ਇਹ ਪ੍ਰੋਟੋਕਾਲ ਦੇ ਵਿੱਚ ਉਹਨਾਂ ਨੇ ਪਤਾ ਹੈ ਕਿ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਹੈਗਾ ਉਹ ਸਾਰਾ ਖੰਗਾਲਦੇ ਆ, ਸਾਰਾ ਦੇਖਦੇ ਆ। ਜੇ ਸੋਸ਼ਲ ਮੀਡੀਆ ਦੇ ਉੱਤੇ ਉਹ ਦੇਖਦੇ ਆ ਵੀ ਤੁਸੀਂ ਕੀ ਕਰ ਰਹੇ ਆ, ਉਹ ਤੁਹਾਡੇ ਅਗੇਂਸਟ ਜਾਂਦਾ। ਸੋ ਇਹ ਚੀਜ਼ਾਂ ਇਹ ਸਿਰਫ ਇਹ ਨਹੀਂ ਕਿ ਵੀ ਅੱਜ ਕਰਤੀਆਂ ਤੇ ਕੱਲ ਭੁੱਲ ਗਈਆਂ, ਇਹ ਲੰਘ ਗਈਆਂ। ਇਹ ਤੁਹਾਡਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ, ਉਹਦੇ 'ਚ ਪੂਰੀ ਇਨਵੈਸਟੀਗੇਸ਼ਨ ਸਾਰੀ ਚੀਜ਼ ਦੇਖੀ ਜਾਂਦੀ ਹੈ। ਜੀ ਜੀ ਬਿਲਕੁਲ। ਦੂਜੀ ਬੇਨਤੀ ਸੀ, ਆ ਜਿਹੜੇ ਮੇਰੇ ਵੀਰ ਬੋਤਲਾਂ ਯੂਜ਼ ਕਰਦੇ ਆ, ਬਾਥਰੂਮ ਜਾ ਕੇ ਸਿੱਟੇ ਹੁੰਦੇ ਔਕਣੇ ਜੀ, ਉਹ ਕਰ ਤਾਂ ਹੁੰਦੇ ਆ ਮਾੜੀ ਹਰਕਤ ਉੱਥੇ, ਪਰ ਜਿਹੜਾ ਉਹ ਬੰਦਾ ਚੱਕਦਾ ਮੁੜ ਕੇ ਉੱਥੇ ਕਲੀਨ ਕਰਦਾ, ਮੁੜ ਕੇ ਉਹਦੇ ਸਲੋਕ ਸੁਣਨ ਵਾਲੇ ਹੁੰਦੇ ਆ, ਉਹਨਾਂ ਨੂੰ ਜਾ ਕੇ ਮੁੜ ਕੇ ਸਲੋਕ ਸੁਣਾਈਏ ਵੀ ਆਹ ਦੇਖੋ ਤੁਹਾਡੇ ਵਾਸਤੇ ਕੀ ਕਹਿੰਦੇ ਆ। ਉਹ ਫਿਰ ਆਪਣੀ ਕਮਿਊਨਿਟੀ ਦਾ ਇੰਨਾ ਜਿਹੜੇ ਮਾੜਾ ਅਸਰ ਗਿਆ ਹੈ, ਜਦੋਂ ਬਾਥਰੂਮ ਜਾਂਦੇ ਉਹ ਇੰਨੀ ਗੰਦੀ ਨਿਗਾਹ ਦੇਖਦੇ ਆ ਵੀ ਇਹ ਗੰਦ ਪਾਇਆ ਕਹੂ ਉੱਥੇ। ਹੁਣ ਇਹਨਾਂ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਜੇ ਤੁਸੀਂ ਲੈ ਕੇ ਇਹਨਾਂ ਪਲੀਜ਼ ਆਪਦੀਆਂ ਉੱਥੋਂ ਬੋਤਲਾਂ ਚੱਕ ਆਇਆ ਕਰੋ। ਉੱਥੇ ਕੀ ਤੁਹਾਡੇ ਮੇਰੇ ਗਲਤ ਕਹਿਣ ਨੂੰ ਜੀ ਨਹੀਂ ਕਰਦਾ, ਮੁੜ ਕੇ ਗਾਲਾਂ ਕੱਢਣਗੇ ਇਹ ਵੀ ਆਪਾਂ ਆਪਦੇ ਲਾ ਕੇ ਦੇਖੋ। ਜੇ ਆਪਾਂ ਕੋਈ ਆਪਣੇ ਬਾਥਰੂਮ ਚੱਕਣਾ ਗੰਦ ਪਾ ਕੇ ਆਵੇ ਤਾਂ ਆਪਣੇ ਮੁੜ ਕੇ ਮਾਵਾਂ ਭੈਣਾਂ ਉਹ ਬੋਤਲਾਂ ਚੱਕਣੀਆਂ ਪੈਣ, ਜਾਂ ਆਪਾਂ ਚੱਕੇ ਜਾ ਕੇ ਆਪਾਂ ਨੂੰ ਕਿੰਨਾ ਦੁੱਖ ਲੱਗੂ ਜੀ ਉਹ ਚੀਜ਼। ਜੀ ਬਿਲਕੁਲ। ਮੇਰੇ ਖਿਆਲ ਰਾਜਕਰਨ ਆਪਾਂ ਨੂੰ ਪਿੱਛੇ ਜੇ ਇਹ ਵੀ ਗੱਲ ਪਤਾ ਲੱਗੀ ਸੀਗੀ ਕਿ ਲੋਕੀ ਕੂਲਰ 'ਚ ਨਵੀਂ ਬੋਤਲ ਹੀ ਚੁੱਕ ਕੇ ਲਾਏ ਜੀ, ਬਥੇਰਾ ਗੈਸ ਆਇਆ ਇਹਨਾਂ ਦੇ ਕੋਲੋਂ, ਕੋਈ ਨਹੀਂ ਨਵੀਂ ਬੋਤਲ ਹੀ ਲਾਏ ਨੇ, ਮਤਲਬ ਇੱਥੋਂ ਤੱਕ ਵੀ ਨਹੀਂ ਹਟਦੇ। ਜੀ ਥੈਂਕ ਯੂ ਮਨੀ, ਮਾੜੀ ਗੱਲ ਹੈ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ, ਪੰਜਾਬੀ ਰੇਡੀਓ ਐਸੇ ਦਾ ਇੰਨੀ ਜਾਣਕਾਰੀ ਦਿੰਦੇ। ਤਾਂ ਮਾੜੀ ਗੱਲ ਇਹ ਸਾਨੂੰ ਸੋਚਣਾ ਕਿ ਸਾਡੀ ਇਕੱਲਿਆਂ ਦੀ ਜਾਨ ਨਹੀਂ, ਅਸੀਂ ਜਦੋਂ ਇੱਦਾਂ ਕੰਮ ਕਰਦੇ ਕਈਆਂ ਪਰਿਵਾਰਾਂ ਦੇ ਬੱਚਿਆਂ ਦੇ ਉਹ ਸਾਰੇ ਆਪਣੇ ਉਡੀਕਦੇ ਉਹਨਾਂ ਕਈਆਂ ਦੀ ਜਾਨ ਖਤਰੇ ਵਿੱਚ ਪੈਂਦੀ ਹੈ। ਇਹਨਾਂ ਤੋਂ ਗੁਰੇਜ਼ ਕਰੋ, ਬਹੁਤ ਮਾੜੀ ਗੱਲ ਹੈ। ਚੰਗੀ ਗੱਲ, ਆਦਤਾਂ ਮਾੜੀਆਂ ਇਹ ਤੇ ਠੀਕ ਨਹੀਂ। ਤੇ ਰਿਪੋਰਟ ਕਰਨੀ ਚਾਹੀਦੀ ਕਿਉਂਕਿ ਉਹਦੇ ਨਾਲ ਕਈ ਨੁਕਸਾਨ ਬਚ ਸਕਦਾ ਤੇ ਕਈਆਂ ਜਾਨਾਂ ਬਚ ਸਕਦੀਆਂ ਜੀ। ਤੇ ਵੀਰ ਜੀ ਮੈਂ ਜਾਣਕਾਰੀ ਸਾਂਝੀ ਕਰਨੀ ਮੈਂ ਟਰੱਕਾਂ ਦੇ ਰਿਲੇਟਡ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਜੇ ਆਪਣੇ 8 ਤਰੀਕ ਨੂੰ ਐਤਵਾਰ ਨੂੰ ਸੈਕਰਾਮੈਂਟੋ ਰੀਓ ਲਿੰਡਾ ਨਗਰ ਕੀਰਤਨ ਸਜਾ ਰਹੇ ਆ ਤੇ ਕਿਸੇ ਨੇ ਅਫਵਾਹ ਫੈਲਾਤੀ ਵੀ ਉੱਥੇ ਗੌਰਮੈਂਟ ਨੇ ਜਿਹੜੇ ਲੰਗਰ ਉੱਥੇ ਬੰਦ ਕਰਾਤੇ ਆ। ਇਹ ਅਫਵਾਹ ਝੂਠੀ ਆ, ਸੱਚੀ ਨਹੀਂ। ਵੀ ਕਈ ਬੰਦਿਆਂ ਨੂੰ ਮੈਨੂੰ ਫੋਨ ਆਇਆ ਵੀ ਲੰਗਰ ਤੇ ਲੱਗ ਨਹੀਂ ਰਹੇ ਉੱਥੇ। ਮੈਂ ਏਦਾਂ ਕੋਈ ਗੱਲ ਨਹੀਂ, ਮੈਂ ਕਨਫਰਮ ਕੀਤਾ ਵੀ ਉੱਥੇ ਲੰਗਰ ਜ਼ਰੂਰ ਲੱਗਣਗੇ। ਗੁਰੂ ਮਾਂ ਦੀ ਕਿਰਪਾ ਨਾਲ ਸਭ ਸਕੈਜੂਲ ਤੇ ਹੋ ਰਿਹਾ, ਨਗਰ ਕੀਰਤਨ ਕੈਂਸਲ ਨਹੀਂ ਹੋ ਰਿਹਾ। ਤੇ ਸਾਰਿਆਂ ਚਾਨਾਂ ਬੇਨਤੀ ਉੱਥੇ ਹਮਾ ਕੇ ਪਹੁੰਚੋ 7-8 ਤਰੀਕ ਨੂੰ ਤੇ ਆਪਣਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਜ਼ਰੂਰੀ ਬੇਨਤੀ ਸੀ। ਮਾਫ ਕਰਨਾ ਬੇ ਰਿਲੇਟ ਤੇ ਹੈ ਨਹੀਂ। ਧੰਨਵਾਦ। ਕੋਈ ਨਹੀਂ ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਇੱਦਾਂ ਹੀ ਆ ਵੀ ਕੋਈ ਵੀ ਬੰਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲਾਈਕ ਕਮੈਂਟ ਲੈਣ ਦੇ ਲਈ ਕੁਛ ਵੀ ਲਿਖੀ ਜਾਂਦਾ, ਕੁਛ ਵੀ ਪਾਈ ਜਾਂਦਾ ਆ ਬਗੈਰ ਕਿਸੇ ਚੀਜ਼ ਦੀ ਜਿਹੜੀ। ਪਰ ਜਿੱਥੇ ਵੀ ਚਾਹੇ ਕੋਈ ਵੱਡਾ ਨਗਰ ਕੀਰਤਨ ਇਕੱਠ ਹੁੰਦਾ, ਗੁਰੂ ਘਰਾਂ 'ਚ ਪਲੀਜ਼ ਧਿਆਨ ਰੱਖੋ ਸਫਾਈ ਦਾ। ਸਾਰਾ ਕੁਛ ਆਪਾਂ ਦੇਖਦੇ ਹੁਣ ਬੜੀਆਂ ਕੰਪਨੀਆਂ ਨੇ ਕਹਿ ਦਿੱਤਾ ਵੀ ਜਿਹੜੀਆਂ ਜਿੱਥੇ ਇਕੱਠ ਹੁੰਦਾ ਵੱਡਾ ਉੱਥੇ ਘੱਟ ਜਾਓ। ਸੋ ਬਿਲਕੁਲ ਧਿਆਨ ਰੱਖਣਾ ਚਾਹੀਦਾ ਸਾਨੂੰ। ਚਲੋ ਆਪਾਂ ਤਾਂ ਗੁਰੂ ਘਰ ਜਾਣਾ ਆ, ਪਰ ਸਾਰੇ ਸਫਾਈ ਦਾ ਕੋਈ ਗੰਦ ਨਾ ਹੋਵੇ, ਸਾਰਾ ਧਿਆਨ, ਹਾਈਜੀਨ ਦਾ ਜਿਹੜਾ ਪੂਰਾ ਧਿਆਨ, ਜਿਹੜੇ ਲੰਗਰ ਵੀ ਵਰਤਾਉਂਦੇ ਸਾਰਾ ਬਿਲਕੁਲ ਸਫਾਈ ਸਾਰਾ ਰੱਖੋ। ਇਹ ਬਹੁਤ ਜ਼ਰੂਰੀ ਆ ਬਿਲਕੁਲ। ਖਾਸ ਕਰਕੇ ਜਿਹੜੇ ਡੇਂਜਰਸ ਡਰਾਈਵਰ ਦੇ ਉੱਤੇ ਇਹੀ ਟਿੱਪਣੀ ਆਪਾਂ ਕਰਨਾ ਚਾਹੁੰਦੇ ਵੀ ਭਾਈ ਤੁਸੀਂ ਜੇ ਕਿਸੇ ਦੇ ਨਹੀਂ ਆਪਣੇ ਪਰਿਵਾਰ ਬਾਰੇ ਪਹਿਲਾਂ ਸੋਚ ਲਓ ਵੀ ਜੇ ਤੁਹਾਡੇ ਬੱਚੇ ਆ, ਪਿੱਛੇ ਪਰਿਵਾਰ ਆ, ਉਹਨਾਂ ਦੇ ਲਈ ਕੌਣ ਬਾਅਦ ਦੇ ਵਿੱਚ ਰੋਜੀ ਰੋਟੀ ਦਾ ਕਿੱਦਾਂ ਪ੍ਰਬੰਧ ਹੋਊਗਾ, ਕਿਵੇਂ ਜਿਹੜਾ ਉਹ ਕਰੂੰਗੇ ਕਿ ਨਿਆਣੇ ਬਾਅਦ ਦੇ ਵਿੱਚ ਫਿਰ ਪਿੱਛੋਂ ਰੁੱਲ ਜਾਣਗੇ, ਕੁਛ ਹੋ ਨਾ ਜਾਵੇ, ਤੁਹਾਨੂੰ ਹੋ ਜਾਵੇ, ਕੁਛ ਹੋ ਜਾਵੇ ਤੇ ਫਿਰ ਬਣੂਗਾ ਕੀ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ। ਇਹ ਜਿਹੜੀ ਫੋਕੀ ਸੋਸ਼ਲ ਮੀਡੀਆ ਦੇ ਉੱਤੇ ਲਾਈਕ ਕਮੈਂਟਾਂ ਦੇ ਚੱਕਰ ਦੇ ਵਿੱਚ ਜਾਓਗੇ ਉਹਦੇ ਨਾਲ ਤੁਹਾਨੂੰ ਕੁਛ ਨਹੀਂ ਮਿਲਣਾ, ਨੁਕਸਾਨ ਹੀ ਨੁਕਸਾਨ ਆ। ਪਰ ਮੇਰੇ ਖਿਆਲ ਰਾਜਕਿਰਨ ਇੱਥੇ ਮੈਂ ਇੱਕ ਚੀਜ਼ ਦੇ ਨਾਲ ਜ਼ਰੂਰ ਇੱਥੇ ਕਹਿਣੀ ਚਾਹੂੰਗਾ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਇਦਾਂ ਦੇ ਬੰਦੇ ਹੈਗੇ, ਉਹ ਪਰਿਵਾਰਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਪਤਾ ਵੀ ਇਹ ਬੰਦੇ ਗਲਤ ਹੈਗੇ ਆ, ਉਹ ਕਿਉਂ ਨਹੀਂ ਇੱਥੇ ਕੋਈ ਐਕਸ਼ਨ ਲੈਂਦੇ? ਉਹ ਪਰਿਵਾਰ ਕਿਉਂ ਨਹੀਂ ਉਹਨਾਂ ਨੂੰ ਕਹਿੰਦਾ ਜਾਂ ਕਿਉਂ ਨਹੀਂ ਰੋਕਦਾ? ਨਹੀਂ ਬਿਲਕੁਲ, ਜਿਹੜੇ ਆਪਣੇ ਜਿੰਨੇ ਵੀ ਟਰੱਕਰਸ ਆ ਉਹਨਾਂ ਦੀ ਵਾਈਫਸ ਆ, ਉਹਨਾਂ ਦੇ ਪੇਰੈਂਟਸ ਆ, ਬੱਚੇ ਆ, ਉਹਨਾਂ ਨੂੰ ਰੋਕਣਾ ਚਾਹੀਦਾ। ਮੈਂ ਤਾਂ ਇਸ ਗੱਲ ਦੇ ਵੀ ਰਮਨ ਜੀ ਖਿਲਾਫ ਹੈਗਾ ਭਈ ਤੁਸੀਂ ਆਮ ਦੇਖੋ, ਚਲੋ ਇਹ ਤਾਂ ਸ਼ਰਾਬ ਪੀਣ ਵਾਲੀ ਤਾਂ ਬਹੁਤ ਐਕਸਟਰੀਮ ਆ। ਆਮ ਵੀ ਤੁਸੀਂ ਦੇਖੋ ਕੋਈ ਮਿਸ਼ਨਰੀਆਂ ਦੇ ਉਲਟ ਲੱਗਿਆ ਜ਼ੋਰ ਸ਼ੋਰ ਨਾਲ, ਕੋਈ ਟਕਸਾਲੀਆਂ ਦੇ, ਕੋਈ ਆਮ ਆਦਮੀ ਪਾਰਟੀ, ਕੋਈ ਅਕਾਲੀ, ਕੋਈ ਕੁਛ ਇੱਦਾਂ ਜ਼ੋਰ ਨਾਲ ਲੱਗੇ ਹੁੰਦੇ ਆ ਵੀ ਲੱਗਦਾ ਵੀ ਇਹ ਹੁਣੇ ਨਾ ਕਿਸੇ ਨੂੰ ਚੱਕ ਕੇ ਮਾਰ ਦੋਗੇ। ਸੋ ਪਲੀਜ਼ ਕਿੰਨੇ ਟਰੱਕ ਸਟਾਪ ਆ, ਕਿੰਨੀਆਂ ਜਿਹੜੀਆਂ ਰੈਸਟ ਏਰੀਏ ਹੁੰਦੇ ਆ ਉੱਥੇ ਬੜੇ ਸੋਹਣੇ ਹੁੰਦੇ ਆ। ਮੈਂ ਦੇਖਿਆ 99 ਤਾਂ ਇੰਨੇ ਸੋਹਣੇ ਆ ਕਿ ਉੱਥੇ ਬੈਠ ਕੇ ਬਣਾ ਲਓ ਬਾਹਰ, ਨਾਲੇ ਲੋਕ ਦੇਖਣ ਵੀ ਦੇਖੋ ਅਮਰੀਕਾ ਕਿੰਨਾ ਸੋਹਣਾ ਆ ਬਾਹਰ। ਜ਼ਰੂਰੀ ਥੋੜ੍ਹਾ ਤੁਸੀਂ ਟਰੱਕ ਚਲਾਉਂਦਿਆਂ ਤੇ ਬਣਾਉਣਾ, ਜਦੋਂ ਤੁਹਾਡਾ ਆਫ ਟਾਈਮ ਆ ਉਸ ਲਈ ਆਰਾਮ ਨਾਲ ਬੈਠ ਕੇ ਉੱਥੇ ਬਣਾਓ ਬਾਹਰ, ਕਿ ਨਹੀਂ? ਨਹੀਂ ਪਰ ਨਾਲੇ ਦੂਜੀ ਗੱਲ ਆ ਹਰਜੋਤ ਭਾਜੀ, ਸਾਰਿਆਂ ਨੂੰ ਜ਼ਰੂਰੀ ਗੱਲ ਹੈ ਵੀ ਇੰਨੀ ਸਾਰੀ ਇਨਫੋਰਮੇਸ਼ਨ ਦੂਜੀ ਦੁਨੀਆ ਦੀ ਰੱਖਣ ਦੀ ਲੋੜ ਨਾਲੋਂ ਆਪਣੇ ਕਾਰੋਬਾਰ ਦੀ ਇਨਫੋਰਮੇਸ਼ਨ ਰੱਖ ਲਓ, ਲੋਡਾਂ ਦੇ ਰੇਟ ਦੇਖ ਲਓ, ਲੋਡਾਂ ਨੂੰ ਸਮਝ ਲਓ, ਆਪਣੇ ਰੇਟਾਂ ਨੂੰ ਸਮਝ ਲਓ। ਉਹ ਕਦੀ ਨਹੀਂ ਮੈਂ ਵੀਡੀਓ ਦੇਖੀ ਵੀ ਇਸ ਬਾਰੇ ਦੇ ਵਿੱਚ, ਹੈ ਨਾ। ਬਹੁਤ ਘੱਟ ਜੀ, ਹਮੇਸ਼ਾ ਉਹ ਜਿਹੜੀ ਆ ਉਲਟੀ ਪੁਲਟੀ ਵੀਡੀਓ ਹੁੰਦੀ ਹੈ ਵੀ ਇਹਦੇ ਬਾਰੇ ਚ ਵੀ ਕੁਝ ਗੱਲ ਕਰ ਲਓ ਜਿੰਨਾ ਤਾਂ 4 ਪੈਸਿਆਂ ਦਾ ਫਾਇਦਾ ਹੋਣਾ। ਗੱਲ ਇਹ ਆ ਨਾ ਵੀ ਨੈਗੇਟਿਵਿਟੀ ਫੈਲਦੀ ਹੈ ਬਹੁਤ ਜਲਦੀ, ਸੋ ਲੋਕੀ ਲਾਈਕ ਕਰਦੇ ਕੰਟਰੋਵਰਸੀ ਤੇ ਨੈਗੇਟਿਵਿਟੀ, ਸੋ ਇਸ ਕਰਕੇ ਨਾ ਉਧਰਲੇ ਪਾਸੇ ਨੂੰ ਬੰਦੇ ਰੁੜ ਜਾਂਦੇ ਨੇ। ਪਰ ਧਿਆਨ ਰੱਖਣਾ ਚਾਹੀਦਾ ਆ, ਆਪਣੇ ਜਿਹੜੇ ਇਸ ਚੀਜ਼ ਦੇ ਉੱਤੇ ਕੰਟਰੋਲ ਰੱਖੋਗੇ, ਸੰਜਮ ਰੱਖੋਗੇ, ਤੁਹਾਡੇ ਲਈ ਫਾਇਦਾ ਹੈ। ਇੱਕ ਬ੍ਰੇਕ ਲੈ ਕੇ ਛੋਟੀ ਜੀ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਤੁਹਾਡੀਆਂ ਹੋਰ ਜਿਹੜੀਆਂ ਕਾਲਸ ਉਹ ਵੀ ਲਵਾਂਗੇ ਤੇ ਜਲਦੀ ਫਿਰ ਤੁਹਾਨੂੰ ਆਵਰਸ ਆਫ ਸਰਵਿਸ ਦਾ ਜਿਹੜਾ ਨਵਾਂ ਪ੍ਰਪੋਜ਼ਲ ਆ ਉਸ ਖਬਰ ਦੇ ਉੱਤੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਦਿੰਦੇ। ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਜ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444। ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758 916 550 0758। ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਰਮਨ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਆਪਾਂ ਅਗਲੀਆਂ ਜਿਹੜੀਆਂ ਕਾਲਸ ਆ ਲੈਣ ਤੋਂ ਪਹਿਲਾਂ ਜੇ ਆਪਾਂ ਦੱਸਦੇ ਜਾਈਏ, ਜਿਹੜੀ ਲੇਟੈਸਟ ਖਬਰ ਆਵਰ ਆਫ ਸਰਵਿਸ ਦੇ ਨਾਲ ਸੰਬੰਧਿਤ ਇਹ ਹੈਗੀ ਆ ਵੀ ਕਹਿੰਦੇ ਉਹ ਅਪਰੂਵਲ ਦੇ ਲਈ ਹੁਣ ਵਾਈਟ ਹਾਊਸ ਦੇ ਵਿੱਚ ਘੱਲਿਆ ਗਿਆ ਆ। FMCSA ਦੇ ਦੁਆਰਾ ਜਿਹੜਾ ਫਾਈਨਲ ਰੂਲ ਸੀਗਾ ਆਵਰ ਆਫ ਸਰਵਿਸ ਦੇ ਵਿੱਚ, ਜਿਹਦੇ ਵਿੱਚ ਥੋੜ੍ਹੀਆਂ ਜਿਹੜੀਆਂ ਰਮਨ ਜੀ ਰਿਆਇਤਾਂ ਜਿਹੜੀਆਂ ਦਿੱਤੀਆਂ ਸੀਗੀਆਂ, ਜਿੱਦਾਂ ਰੈਸਟ ਪੀਰੀਅਡ ਅੱਧੇ ਘੰਟੇ ਵਾਲਾ ਸਪਲਿਟ ਜਿਹੜੀ ਆ ਉਸ ਨੂੰ ਲੈ ਕੇ। ਸੋ ਥੋੜ੍ਹਾ ਜਿਹਾ ਜੇ ਤੁਸੀਂ ਉਸ ਦੇ ਉੱਤੇ ਮਾੜਾ ਜੀ ਜਾਣਕਾਰੀ ਸਾਂਝੀ ਕਰ ਦਿਓ। ਬਿਲਕੁਲ ਰਾਜਕਿਰਨ, ਇਹਦੇ ਵਿੱਚ ਜਿਹੜੀ ਆਪਣੀ ਹੈਗੀ ਆ ਇਨਕਰੀਜ਼
ਹੈਗੀ ਆ ਆਪਣੀ ਫਲੈਕਸੀਬਿਲਿਟੀ 30 ਮਿੰਟ ਬ੍ਰੇਕ ਦੀ ਫਲੈਕਸੀਬਿਲਿਟੀ ਜਿਹੜੀ ਆ ਉਹ ਕੀਤੀ ਗਈ ਆ ਕਿ ਤੁਸੀਂ 30 ਮਿੰਟ ਜਿਹੜੀ ਬ੍ਰੇਕ ਹੈਗੀ ਆ ਉਹ ਤੁਸੀਂ ਔਨ ਡਿਊਟੀ ਕਰ ਸਕਦੇ ਆ ਜਾਂ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੈਗੇ ਆ। ਜ਼ਰੂਰੀ ਨਹੀਂ ਵੀ 8 ਘੰਟਿਆਂ ਤੋਂ ਬਾਅਦ ਹੀ ਕਰਨੀ ਹੈਗੀ ਆ। ਉਹ ਇੱਕ ਫਲੈਕਸੀਬਿਲਿਟੀ ਹੈਗੀ ਆ। ਦੂਜੀ ਹੈਗੀ ਆ ਸਪਲਿਟ ਸਲੀਪਰ ਸ਼ਿਫਟ, ਜਿਹੜੀ ਤੁਹਾਡੀ ਸਲੀਪ ਹੈਗੀ ਆ 10 ਘੰਟੇ ਦੀ, ਉਹਨੂੰ 7 ਆਵਰਸ ਮਿਨੀਮਮ ਜਿਹੜੀ ਸਲੀਪ ਕਰ ਦਿੱਤੀ ਆ ਕਰਨ ਦੀ ਸਿਫਾਰਿਸ਼ ਹੈ, ਨਹੀਂ ਸਿਫਾਰਿਸ਼ ਹੈਗੀ ਆ। ਸੋ ਜਿਹੜੀ ਦੂਸਰੀ 3 ਘੰਟੇ ਆ ਉਹਦੇ ਵਿੱਚ ਨਾਟ ਲੈਸ ਦੈਨ 2 ਆਵਰਸ, ਤੇ ਉਹ ਜਿਹੜੀ ਆ ਤੁਹਾਡੀ ਸਲੀਪਰ ਬਰਥ ਵੀ ਹੋ ਸਕਦੀ ਆ ਤੇ ਆਫ ਡਿਊਟੀ 'ਚ ਵੀ ਉਹ ਤੁਸੀਂ ਕਾਊਂਟ ਕਰ ਸਕਦੇ ਉਹਨੂੰ। ਤੇ ਪਰ ਬਸ਼ਰਤੇ ਕਿ ਉਹਦੇ ਬਾਅਦ 10 ਘੰਟੇ ਦੀ ਸਲੀਪ ਜਿਹੜੀ ਆਪਣੀ ਤੁਹਾਡੀ ਜਿਹੜੀ 11 ਆਵਰ ਦੀ ਡਰਾਈਵ ਆ ਉਹ ਚੱਲੂਗੀ। 14 ਆਵਰ ਦੀ ਵਿੰਡੋ ਜਿਹੜੀ ਆ ਉਹ ਕਿਸੇ ਵੀ ਟਾਈਮ ਤੁਸੀਂ ਸਟਾਪ ਕਰ ਸਕਦੇ ਆ, ਮਿਨੀਮਮ 30 ਮਿੰਟ ਤੇ ਮੈਕਸੀਮਮ 3 ਆਵਰਸ ਦੇ ਲਈ। ਉਹ ਇੱਕ ਇਹ ਜਿਹੜਾ ਇੱਕ ਐਕਸਟਰਾ ਬੈਨੀਫਿਟ ਵਿੱਚ ਹੋਰ ਐਡ ਕੀਤਾ ਗਿਆ ਸੀਗਾ ਉਹ ਹੈਗਾ। ਸੋ ਪ੍ਰੋਵਾਈਡਡ ਕਿ ਉਸ ਤੋਂ ਬਾਅਦ ਤੁਸੀਂ 10 ਆਵਰ ਦੀ ਜਿਹੜੀ ਤੁਹਾਡੀ ਸਲੀਪ ਆ ਉਹ ਨਹੀਂ ਤੁਹਾਡੀ ਮੂਵ ਹੋਊਗੀ, ਉਹ ਕਰਨੀ ਪਊਗੀ ਜੀ। ਐਡਵਰਸ ਡਰਾਈਵਿੰਗ ਕੰਡੀਸ਼ਨ 'ਚ ਵੀ 2 ਘੰਟੇ ਦੀ ਐਕਸਟੈਂਸ਼ਨ ਦਿੱਤੀ ਹੈ। ਡਰਾਈਵਿੰਗ ਕੰਡੀਸ਼ਨ ਦੇ ਵਿੱਚ 2 ਆਵਰਸ ਮੈਕਸਿਮਮ ਤੁਸੀਂ ਸਟਾਪ ਕਰ ਸਕਦੇ ਆਪਣੀ 14 ਆਵਰ ਕਲੌਕ ਨੂੰ। ਤੇ ਜਿਹੜਾ ਸ਼ਾਰਟ ਹਾਲ ਦੀ ਐਕਸੈਪਸ਼ਨ ਹੈਗੀ ਆ ਉਹ 12 ਘੰਟੇ ਤੋਂ ਵਧਾ ਕੇ ਉਹਨਾਂ ਦਾ ਡੇ ਜਿਹੜਾ ਆ ਉਹ 14 ਘੰਟੇ ਦਾ ਕੀਤੇ ਜਾਣ ਦੀ ਸਿਫਾਰਿਸ਼ ਆ। ਤੇ ਜਿਹੜੇ 100 에ਅਰ ਮਾਈਲ ਰੇਡੀਅਸ ਆ ਉਹਨੂੰ 150 에ਅਰ ਮਾਈਲ ਰੇਡੀਅਸ ਵਧਾ ਕੇ ਕੀਤੇ ਜਾਣ ਦੀ ਸਿਫਾਰਿਸ਼ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਸ ਵੇਲੇ ਵਾਈਟ ਹਾਊਸ ਅਪਰੂਵਲ ਲਈ ਗਈਆਂ ਨੇ, ਅਪਰੂਵਲ ਲਈ ਗਈਆਂ ਆ, ਜਿਹੜੀਆਂ ਕਿ ਆਸ ਹੈ ਕਿ ਉੱਥੋਂ ਜਲਦੀ ਅਪਰੂਵ ਹੋ ਜਾਣਗੀਆਂ। ਤੇ ਇਹਦੇ ਨਾਲ ਹੀ ਰਾਜਕਰਨ ਮੈਂ ਜੇ ਇੱਕ ਹੋਰ ਜਿਹੜਾ ਬਹੁਤ ਇੰਪੋਰਟੈਂਟ ਅਪਡੇਟ ਹੈਗਾ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਆ ਕਿ ਜਿਹੜੇ ਐਕਟਿੰਗ ਚੀਫ ਹੈਗੇ ਆ ਜਿਮ ਮੁਲਨ FMCSA ਦੇ, ਉਹਨਾਂ ਨੂੰ ਕਾਫੀ ਕੁਐਸਚਨ ਜਿਹੜੇ ਆ ਟਰੱਕ ਲੋਡ ਕੈਰੀਅਰ ਐਸੋਸੀਏਸ਼ਨ TCA ਦੀ ਜਿਹੜੀ ਐਨੂਅਲ ਮੀਟਿੰਗ ਹੋਈ ਆ ਉਹਦੇ ਜਰਨਲ ਸੈਸ਼ਨ ਦੇ ਵਿੱਚ ਬਹੁਤ ਹੀ ਅਗਰੈਸਿਵਲੀ ਉਹਨਾਂ ਨੂੰ ਕੁਐਸਚਨਸ ਆਏ ਆ ਕਿ ਜਿਹੜੇ ਕਿ ELD ਦੇ ਵਿੱਚ ਫਰਾਡ ਤੇ ਅਬਿਊਜ਼ ਹੋ ਰਿਹਾ ਆ, ਜਿਹੜਾ ਡਬਲ ID ਕਹਿ ਲਓ ਜਾਂ ਕੁਛ ਵੀ ਕਹਿ ਲਓ, ਉਹ ਅਬਿਊਜ਼ ਹੋ ਰਿਹਾ ਆ। ਸੋ ਉਹਨਾਂ ਨੇ ਉੱਥੇ ਭਰੋਸਾ ਦਵਾਇਆ ਕਿ ਇਸ ਮਾਮਲੇ ਦੇ ਵਿੱਚ ਈਚ ਐਂਡ ਐਵਰੀ ਜਿਹੜੀ ਕੰਪਲੇਂਟ ਹੈਗੀ ਆ ਉਹਨਾਂ ਨੂੰ ਦੇ ਆਰ ਇਨਵੈਸਟੀਗੇਟਿੰਗ ਵੈਰੀ ਡਿਊ ਡਿਲੀਜੈਂਸਲੀ। ਉਹਨੂੰ ਬੜੀ ਮਤਲਬ ਕਿ ਜ਼ੋਰ ਸ਼ੋਰ ਦੇ ਨਾਲ ਉਹ ਇਸ ਚੀਜ਼ ਨੂੰ ਜਿਹੜਾ ਆ ਇਹ ਮਤਲਬ ਫਾਲੋ ਅਪ ਕਰ ਰਹੇ ਆ, ਉਹਨੂੰ ਇਨਵੈਸਟੀਗੇਟ ਕਰ ਰਹੇ ਆ। ਤੇ ਉਹਨਾਂ ਨੇ ਇੱਕ ਥੋੜੀ ਜੀ ਟੀਮ ਵੀ ਬਣਾਈ ਹੈਗੀ ਆ ਕਿ ਉਹਨਾਂ ਨੇ ਜਿਹੜੇ ਥਰਡ ਪਾਰਟੀ ਪ੍ਰੋਵਾਈਡਰ ਹੈਗੇ ਜਾਂ ਥਰਡ ਪਾਰਟੀ ਹੈਗੀ ਆ, ਜਿਵੇਂ ਕਿ ਜਿਹੜੇ ਪਬਲਿਕ ਦੇ ਵਿੱਚ ਹੈਗੇ ਆ, ਉਹਨਾਂ ਦੇ ਨਾਲ ਦੇ ਆਰ ਟਰਾਈਂਗ ਟੂ ਵਰਕ ਵਿਦ ਦੈਮ, ਥਰਡ ਪਾਰਟੀ ਜਿਹੜੀ ਹੈਗੇ ਆ। ਸੋ ਤਾਂ ਕਿ ਜਿਹੜੀਆਂ ਇੱਦਾਂ ਦੀਆਂ ਪ੍ਰੋਬਲਮਸ ਵਾਲੀਆਂ ਕੰਪਨੀਆਂ ਹੈਗੀਆਂ ਜਾਂ ਪ੍ਰੋਬਲਮ ਵਾਲੀਆਂ ਚੀਜ਼ਾਂ ਹੈਗੀਆਂ ਜਿਹੜੇ ਵੀ, ਉਹਨਾਂ ਦੀ ਰਿਪੋਰਟਿੰਗ ਜਿਹੜੀ ਆ ਉਹ ਸੌਖੀ ਕੀਤੀ ਜਾਵੇ। ਸੋ ਦੇ ਆਰ ਵਰਕਿੰਗ ਟੂਗੈਦਰ ਵਿਦ ਲਾਟ ਆਫ ਜਿਹੜੇ ਉਹਨਾਂ ਦੇ ਮੈਂਬਰਸ ਹੈਗੇ ਆ, ਲਾਟ ਆਫ ਪੀਪਲ ਜਿਹੜੇ ਆਊਟਸਾਈਡ ਹੈਗੇ ਆ, ਨਾਟ ਇਨ ਦਾ ਡਿਪਾਰਟਮੈਂਟ ਬਟ ਆਊਟਸਾਈਡ ਆਫ ਦਾ ਡਿਪਾਰਟਮੈਂਟ, ਤੋਂ ਇਹਨੂੰ ਜਿਹੜੀ ਪ੍ਰੋਬਲਮ ਨੂੰ ਵੀਡ ਆਊਟ ਕਰਨ ਲਈ। ਸੋ ਉਹਦੇ ਸਿਲਸਿਲੇ ਦੇ ਵਿੱਚ ਅੱਜ ਸਵੇਰੇ ਸਾਨੂੰ ਵੀ ਕਾਲ ਆਈ ਆ FMCSA ਦੀ, ਤੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਇਸ ਚੀਜ਼ ਦੇ ਬਾਰੇ ਕਿ ਸਾਨੂੰ ਇੱਥੇ ਜਿਹੜਾ ਸਪੋਰਟ ਦੀ ਲੋੜ ਹੈਗੀ ਆ ਕਿ ਜੇ ਕਮਿਊਨਿਟੀ ਦੇ ਵਿੱਚ ਕੁਝ ਵੀ ਇੱਦਾਂ ਦੀ ਇਸ਼ੂ ਚੱਲ ਰਿਹਾ ਹੈਗਾ, ਇੱਦਾਂ ਦੀ ਪ੍ਰੋਬਲਮ ਚੱਲ ਰਹੀ ਹੈਗੀ ਆ, ਤੇ ਉਹਨੂੰ ਸਾਡੇ ਤੱਕ ਪੁੱਜਦਾ ਕਰੋ ਤਾਂ ਕਿ ਅਸੀਂ ਉਹਦੇ ਉੱਤੇ ਪ੍ਰੋਪਰ ਐਕਸ਼ਨ ਜਿਹੜਾ ਉਹ ਲੈ ਸਕੀਏ। ਇਹਦੇ ਨਾਲ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਜਿਹੜੀ ਗੱਲ ਅੱਜ ਹੋਈ ਆ ਉਹਦੇ ਵਿੱਚ ਉਹਨਾਂ ਦੀ ਇਹ ਗੱਲ ਵੀ ਕੀਤੀ ਆ ਕਿ ਜਿਹੜੀਆਂ ਤੁਸੀਂ ELD ਕੋਈ ਵੀ ਬਾਏ ਕਰ ਰਿਹਾ ਜਾਂ ਕੋਈ ਵੀ ਸਵਿਚ ਕਰ ਰਿਹਾ, ਕੁਝ ਵੀ ਕਰ ਰਿਹਾ, ਜਿਹੜਾ ELD ਦਾ ਤੁਹਾਡੀ ਹੈਗੀ ਆ ਲਿਸਟ ਹੈਗੀ ਆ ਆਨਲਾਈਨ ਜਿਹੜੀ ਅਵੇਲੇਬਲ ਆ, ਤੁਸੀਂ ਜੇ FMCSA ਅਪਰੂਵਡ ELD ਗੂਗਲ ਕਰੋ ਤੇ ਤੁਹਾਨੂੰ ਉੱਥੇ ਲਿਸਟ ਆ ਜਾਂਦੀ ਆ। ਉਸ ਲਿਸਟ ਦੇ ਉੱਤੇ ਜੇ ਤੁਹਾਡੇ ELD ਪ੍ਰੋਵਾਈਡਰ, ਜੋ ਵੀ ਤੁਹਾਨੂੰ ELD ਪ੍ਰੋਵਾਈਡਰ ਕਰ ਰਿਹਾ, ਜੇ ਉਹਦੀ ਫੋਟੋ ਉੱਥੇ ਨਹੀਂ ਹੈਗੀ, ਸੋ ਉਹ ELD ਜਿਹੜੀ ਆ ਉਹ ਬੇਸਿਕਲੀ ਨਾਟ ਅਪਰੂਵਡ ELD ਹੈਗੀ ਆ। ਇਹ ਬੜਾ ਮੈਂ ਵੀ ਉਹਨਾਂ ਦੀ ਸਾਈਟ ਕਾਫੀ ਦੇਰ ਬਾਅਦ ਚੈੱਕ ਕੀਤੀ ਆ, ਲੇਕਿਨ ਹੁਣ ਜਿਹੜੀ ਚੈੱਕ ਕੀਤੀ ਉੱਥੇ ਜਿੰਨੇ ਵੀ ਮਾਡਲ ਅਪਰੂਵ ਆ ਉਹਨਾਂ ਦੀ ਫੋਟੋ ਹੋਣੀ ਜ਼ਰੂਰੀ ਆ ਉੱਥੇ। ਸੋ ਫੋਟੋ ਜਿਹੜੀ ਆ ਉਹਦੇ ਕਰਕੇ ਉਹਨਾਂ ਨੇ ਕਿਹਾ ਕਿ ਉਹ ਇਸੇ ਕਰਕੇ ਪਾਇਆ ਕਿ ਬਹੁਤ ਲੋਕਾਂ ਦੀ ਕੰਪਲੇਂਟ ਸੀ ਕਿ ਸਾਨੂੰ ਮਾਡਲ ਨੰਬਰ ਦਾ ਪਤਾ ਨਹੀਂ ਲੱਗਦਾ ELD ਤੋਂ, ਸੋ ਮਾਡਲ ਨੰਬਰ ਦੇ ਨਾਲ ਅਸੀਂ ਲੱਭ ਨਹੀਂ ਸਕਦੇ ਵੀ ਕੀ ਆ। ਸੋ ਉਹਨਾਂ ਨੇ ਹੁਣ ਰਿਕੁਆਇਰਡ ਕਰਤਾ ਸਾਰਿਆਂ ਨੂੰ ਕਿ ਉੱਥੇ ਫੋਟੋ ਜਿਹੜੀ ਆ ਉਹ ELD ਦੀ ਪਾਈ ਜਾਵੇ। ਸੋ ਤੁਸੀਂ ਫੋਟੋ ਤਾਂ ਐਟਲੀਸਟ ਦੇਖ ਕੇ ਤੁਸੀਂ ਦੱਸ ਸਕਦੇ ਹੋ ਵੀ ਜਿਹੜੀ ELD ਤੁਸੀਂ ਬਾਏ ਕਰਨੇ ਆ ਉਹ ਉਸ ਕੰਪਨੀ ਦੀ ਉਸ ਲਿਸਟ ਤੇ ਹੈਗੀ ਕਿ ਨਹੀਂ ਹੈਗੀ। ਜੇ ਉਹ ਚੀਜ਼ ਨਹੀਂ ਹੈਗੀ ਤੇ ਉਹ ELD ਅਪਰੂਵ ਨਹੀਂ ਹੈਗੀ,
ਉਹਦੇ ਨਾਲ ਕੀ ਆ ਕਿ ਜੇ ਤੁਹਾਡਾ ਆਡਿਟ ਹੁੰਦਾ, ਜੇ ਤੁਹਾਨੂੰ ਰਸਤੇ 'ਚ ਰੋਕਦੇ ਆ, ਕੁਝ ਵੀ ਹੁੰਦਾ ਆ, ਜਿੱਥੇ ਉਹ ਫਾਈਂਡ ਆਊਟ ਕਰਦੇ ਆ ਕਿ ਇਟਸ ਨਾਟ ਸਰਟੀਫਾਈਡ ਰਜਿਸਟਰਡ ਨਹੀਂ ਆ, ਉਹਦੇ ਵਿੱਚ ਫਿਰ ਉਹ ਤੁਹਾਨੂੰ ਉੱਥੇ ਆਊਟ ਆਫ ਸਰਵਿਸ ਕਰ ਸਕਦੇ ਆ। ਸੋ ਦੇ ਹੈਵ ਦਾ ਰਾਈਟ ਟੂ ਡੂ ਦਾ ਆਊਟ ਆਫ ਸਰਵਿਸ। ਸੋ ਪਲੀਜ਼ ਬਹੁਤ ਧਿਆਨ ਨਾਲ ਰਹੋ। ਅਜੇ ਵੀ ELD ਦਾ ਕੰਮ ਜਿਹੜਾ ਅਜੇ ਵੀ ਸਵਿਚਿੰਗ ਬਹੁਤ ਚੱਲ ਰਹੀ ਹੈਗੀ ਆ, ਸਵਿਚ ਹੋਣੀਆਂ ਹੈਗੀਆਂ। ਸੋ ਸਵਿਚਿੰਗ ਦੇ ਨਾਲ ਨਾਲ ਜਿਹੜਾ ਇਹ ਕੰਮ ਆ ਇਹ ਬਹੁਤ ਜ਼ਰੂਰੀ ਹੈਗਾ, ਸਾਰਿਆਂ ਨੂੰ ਚੇਤੇ ਰੱਖਣਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਇੰਪੋਰਟੈਂਟ ਹੈਗੀਆਂ। ਜੀ ਸੋ ਬਿਲਕੁਲ FMCSA ਵੱਲੋਂ ਜਿਹੜੇ ਪ੍ਰਪੋਜ਼ਲ ਵਾਈਟ ਹਾਊਸ ਨੂੰ ਭੇਜਿਆ ਗਿਆ ਆ, ਇਹਨੂੰ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਤੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਜਿਹੜੇ ਦੋਨੋਂ ਹੀ ਸਪੋਰਟ ਕਰਦੇ ਹੈਗੇ ਆ। ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਇਹ ਹੋਇਆ। 1937 ਦੇ ਵਿੱਚ ਜਿਹੜੇ HOS ਰੂਲਸ ਹੋਏ ਸੀ ਸਪੈਸੀਫਾਈ, ਉਹ ਤੋਂ ਬਾਅਦ 2018 ਚ ਕਮੈਂਟ ਮੰਗੇ ਗਏ ਸੀ ਤੇ ਸਿਰਫ 5200 ਕਮੈਂਟ ਜਿਹੜੇ FMCSA ਕੋਲ ਆਏ ਸੀ ਤੇ ਹੁਣ ਜਿਹੜਾ ਆ ਇਹ ਵਾਈਟ ਹਾਊਸ ਨੂੰ ਪ੍ਰਪੋਜ਼ਲ ਭੇਜਿਆ ਗਿਆ। ਬਿਲਕੁਲ। ਸੋ ਦੇਖਦੇ ਹਾਂ ਕਿੰਨੇ ਕੁ ਮਹੀਨਿਆਂ ਬਾਅਦ ਜਿਹੜੇ ਚੇਂਜਸ ਆ ਉਹ ਆਉਂਦਾ ਹੈ, ਕਿਉਂਕਿ ਵਾਈਟ ਹਾਊਸ ਦੇ ਵਿੱਚ ਵੀ ਕਈ ਵਾਰੀ ਕਾਫੀ ਸਮਾਂ ਜਿਹੜਾ ਆ ਪ੍ਰਪੋਜ਼ਲ ਨੂੰ ਅਪਰੂਵ ਹੁੰਦਿਆਂ ਨੂੰ ਲੱਗ ਵੀ ਜਾਂਦਾ ਆ। ਅਨਲੈਸ ਇਸ ਇਲੈਕਸ਼ਨ ਈਅਰ ਨੂੰ ਦੇਖਦੇ ਹੋਏ ਤੇ ਟਰੱਕਰਸ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਜਿਹੜਾ ਪ੍ਰਸ਼ਾਸਨ ਆ ਥੋੜ੍ਹਾ ਜਲਦੀ ਕਾਰਵਾਈ ਵੀ ਜਿਹੜਾ ਉਹ ਕਰ ਸਕਦਾ ਹੈ। ਇਹਨਾਂ ਚੀਜ਼ਾਂ ਦਾ ਡੈਫੀਨੇਟਲੀ ਫਰਕ ਵੀ ਉਹ ਪੈਂਦਾ ਹੁੰਦਾ। ਆਪਾਂ ਆਪਣੇ ਜਿਹੜੇ ਕਾਲਰਸ ਆ ਹੁਣ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਫॉर ਵੱਡੀਆਂ ਵੱਡਮੁੱਲੀਆਂ ਜਾਣਕਾਰੀਆਂ ਦੇਣ ਦੇ। ਤੇ ਤਕਰੀਬਨ ਜਿੰਨੀਆਂ ਗੱਲਾਂ ਵੀਰ ਸੁਝਾਅ ਦੇ ਕੇ ਗਏ ਨੇ ਬਹੁਤ ਵਧੀਆ ਸੀ। ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਤੇ ਇੱਕ ਵੀਰ ਆ ਬੋਤਲਾਂ ਵਾਲੇ ਦੱਸ ਕੇ ਗਿਆ ਸੀ ਵੀ ਬੋਤਲਾਂ ਸਿੱਟੇ ਆਉਂਦੇ ਆ, ਮਾੜੀ ਗੱਲ ਆ, ਪਰ ਉਹਨਾਂ ਨੇ ਜਿਹੜੀ ਉਦਾਹਰਨ ਦਿੱਤੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਸੀ ਜੀ। ਆਪਾਂ ਸਾਡੇ ਜਿਹੜੇ ਗੁਰੂਆਂ ਪੀਰਾਂ ਦੇ ਅਨਮੋਲ ਬਚਨ ਨੇ ਉਹਨਾਂ ਨੂੰ ਸ਼ਲੋਕਾਂ ਦਾ ਨਾਂ ਦਿੱਤਾ ਜੀ ਪੰਥ ਨੇ, ਤੇ ਉਹ ਮੈਂਸ਼ਨ ਕਰਕੇ ਗਿਆ ਗਾਲਾਂ ਦੇ ਨਾਲ। ਕਹਿੰਦਾ ਜੀ ਉਹਦੇ ਸ਼ਲੋਕ ਫਿਰ ਸੁਣਨ ਵਾਲੇ ਹੀ ਹੁੰਦੇ ਆ। ਇੰਨੀ ਕੁ ਸੋਝੀ ਰੱਖਣੀ ਚਾਹੀਦੀ ਇਹਨਾਂ ਨੂੰ ਵੀ ਅਸੀਂ ਕਿਸ ਚੀਜ਼ ਨੂੰ ਕਿਹਦੇ ਨਾਲ ਮੈਂਸ਼ਨ ਕਰ ਰਹੇ ਹਾਂ ਜੀ। ਤੇ ਆਪ ਜੀ ਗੁਰਸਿੱਖ ਵੀਰ ਹੋ, ਰਾਈਟ ਵੇ ਜਿਹੜੇ ਮੇਰੇ ਵਰਗੇ ਨਾ ਸਮਝ ਹੁੰਦੇ ਨੇ ਉਹਨਾਂ ਨੂੰ ਰਾਈਟ ਵੇ ਟੋਕਿਆ ਕਰੋ ਵੀ ਇਹਨਾਂ ਚੀਜ਼ਾਂ ਦੀ ਜਿਹੜੀ ਉਦਾਹਰਨ ਦਿੰਦੇ ਹੋ ਹਿਸਾਬ ਕਿਤਾਬ ਨਾਲ ਦਿਆ ਕਰੋ ਜੀ। ਬਿਲਕੁਲ ਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਸਾਰਿਆਂ ਨੂੰ ਪਤਾ ਹੀ ਹੈ, ਕਿਉਂਕਿ ਜਿਹੜਾ ਰੇਡੀਓ ਆ ਹਰ ਇੱਕ ਦੇ ਕੋਲ ਪਹੁੰਚਦਾ ਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਸੁਣਦੇ ਆ, ਹਰ ਇੱਕ ਧਰਮ ਦੇ ਹੁੰਦੇ ਆ। ਸੋ ਸ਼ਬਦਾਵਲੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਕਿਸੇ ਦੀ ਭਾਵਨਾ ਨੂੰ ਨਾ ਹਿੱਟ ਕਰੇ ਜੀ। ਅਗਲੇ ਕਾਲਰ ਨੇ ਬਲਦੇਵ ਜੀ। ਸਤਿ ਸ਼੍ਰੀ ਅਕਾਲ ਬਲਦੇਵ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਆਪ ਜੀ ਦਾ ਰੇਡੀਓ ਹਮੇਸ਼ਾ ਸੁਣਦਾ, ਪਰ ਮੈਂ ਅੱਜ ਕਾਲ ਫਸਟ ਟਾਈਮ ਕਰ ਰਿਹਾ ਜੀ। ਜੀ ਥੈਂਕ ਯੂ ਜੀ। ਤੇ ਬਹੁਤ ਵਧੀਆ ਪ੍ਰੋਗਰਾਮ ਆਉਂਦਾ ਵੀਰ ਜੀ। ਤੇ ਇੱਕ ਇੰਡੀਆ ਦੇ ਵਿੱਚ ਕਾਫੀ ਕੈਨੇਡਾ ਗਵਰਨਮੈਂਟ ਬਾਰੇ ਅਫਵਾਹ ਉਡੀ ਹੋਈ ਹੈ ਵੀਰ ਜੀ। ਏਜੰਟ ਬਹੁਤ ਫਰਾਡ ਕਰ ਰਹੇ ਆ ਕਿ ਕੈਨੇਡਾ ਗਵਰਨਮੈਂਟ ਵਰਕ ਪਰਮਿਟ ਡਾਇਰੈਕਟ ਪ੍ਰੋਵਾਈਡ ਕਰੇਗੀ ਜੀ। ਇਹਦੇ ਬਾਰੇ ਮੈਂ ਪਤਾ ਕੀਤਾ, ਪਰ ਇਹਦੇ ਇੰਨਾ ਕੁਛ ਨਹੀਂ ਹੈਗਾ ਵੀ ਕੈਨੇਡਾ ਗਵਰਨਮੈਂਟ ਮਤਲਬ ਡਾਇਰੈਕਟ ਕੋਈ ਵਰਕ ਪਰਮਿਟ ਦੇ ਰਹੀ ਆ। ਤੇ ਮੈਨੂੰ ਬਹੁਤ ਕਾਲਾਂ ਆਈਆਂ ਨੇ ਇੰਡੀਆ ਤੋਂ ਕਿ ਫਲਾਣਾ ਏਜੰਟ ਏਦਾਂ ਕਹਿੰਦਾ ਡਾਇਰੈਕਟ ਮਤਲਬ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ, ਕਿਸੇ ਦੇ ਥਰੂ ਜਾਣ ਦੀ ਲੋੜ ਨਹੀਂ ਜੀ। ਬਿਲਕੁਲ ਉਹ ਨਾ ਸਾਡੇ ਡਿਫਰੈਂਟ ਪ੍ਰੋਗਰਾਮ ਹੁੰਦੇ ਆ, ਉਸ ਪ੍ਰੋਗਰਾਮ 'ਚ ਆਪਾਂ ਡਿਸਕਸ ਕਰਾਂਗੇ। ਇਹ ਜਿਹੜਾ ਆਪਾਂ ਅੱਜ ਦਾ ਪ੍ਰੋਗਰਾਮ ਭਾਜੀ ਜਿਹੜਾ ਹੈਗਾ ਨਾ ਸਪੈਸ਼ਲੀ ਆਪਾਂ ਟਰੱਕਿੰਗ ਲਈ ਰੱਖਿਆ। ਆਪਾਂ ਵੱਖ-ਵੱਖ ਇਸ਼ੂ ਦੇ ਉੱਤੇ ਵੱਖ-ਵੱਖ ਸਮੇਂ ਤੇ ਆਪਾਂ ਜਿਹੜੇ ਆ ਵੱਖ-ਵੱਖ ਪ੍ਰੋਗਰਾਮ ਕਰਦੇ ਹੈਗੇ ਜੀ। ਥੈਂਕ ਯੂ ਭਾਜੀ। ਸੌਰੀ ਨੋ ਪ੍ਰੋਬਲਮ ਜੀ। ਕੋਈ ਨਹੀਂ ਜੀ, ਜ਼ਰੂਰ ਆਪਾਂ ਇਸ ਦੇ ਉੱਤੇ ਦੇਖ ਕੇ ਤੇ ਜ਼ਰੂਰ ਆਪਾਂ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ। ਥੈਂਕ ਯੂ ਬਲਦੇਵ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਪਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਕਾਫੀ ਸਮੇਂ ਤੋਂ ਡਰਾਈਵ ਕਰ ਰਿਹਾ ਇੱਥੇ ਅਮਰੀਕਾ ਦੇ ਵਿੱਚ। ਮੈਂ 1981 ਦਾ ਆਇਆ, ਮੇਰੀ ਜੰਗ ਵਿੱਚ ਆਇਆ ਸੀਗਾ ਜੀ। ਪਿਛਲੇ ਸਾਲ ਦੀ ਗੱਲ ਆ, ਮੇਰਾ ਐਕਸੀਡੈਂਟ ਹੋਇਆ ਜਦੋਂ ਆਪਾਂ ਕੈਲੀਫੋਰਨੀਆ ਤੋਂ ਨੋਵੈਡਾ ਐਂਟਰ ਹੁੰਦੇ ਆ। ਮੈਨੂੰ ਕੱਟ ਮਾਰਿਆ ਰਾਤ ਨੂੰ 2 ਵਜੇ ਇੱਕ ਲੇਡੀ ਨੇ ਜੀ। ਤੇ ਮੈਂ ਉਹਨੂੰ ਤਾਂ ਮੈਂ ਬਚਾ ਗਿਆ, ਉਹਨੂੰ ਲੇਡੀ ਨੂੰ, ਠੀਕ ਆ। 2-3 ਕਾਰਾਂ ਹੋ ਸੀ, ਉਹਨਾਂ ਨੂੰ ਮੈਂ ਬਚਾ ਗਿਆ, ਪਰ ਮੈਨੂੰ ਆਪਣਾ ਟਰੱਕ ਦੂਸਰੇ ਟਰੱਕ 'ਚ ਮਾਰਨਾ ਪੈ ਗਿਆ ਜੀ, ਠੀਕ ਆ।
ਤੇ ਜੇ ਮੈਂ ਲੈਫਟ ਸਾਈਡ ਨੂੰ ਮਾਰਤਾ ਤੇ ਪਤਾ ਨਹੀਂ ਕਿੰਨੀਆਂ ਕਾਰਾਂ ਉੱਥੇ, ਪਤਾ ਨਹੀਂ ਕਿੰਨੇ ਕੁ ਬੰਦੇ ਮਰ ਜਾਣੇ ਸੀ। ਕਾਫੀ ਬਿਜੀ ਸੀਗਾ ਉਸ ਦੌਰਾਨ ਦੇ ਵਿੱਚ। ਦੇਖੋ ਹਾਈਵੇ ਪੈਟਰੋਲ ਆਇਆ ਰਾਈਟ ਵੇ, ਮੈਨੂੰ ਉਹਨਾਂ ਨੇ ਪੁੱਛਿਆ ਕਿ ਮੈਂ ਕਿਹਾ ਹਾਂਜੀ ਸਰ ਜੀ ਸਾਮ ਆ ਰਿਹਾ ਸਾਮ ਗੁੱਡ। ਤੇ ਫਿਰ ਉਸ ਤੋਂ ਬਾਅਦ ਸ਼ਰਫ ਆਇਆ, ਜਦੋਂ ਉਹਨੇ ਮੇਰਾ ਟਰੱਕ ਦੇਖਿਆ ਮੈਨੂੰ ਕਹਿੰਦਾ ਮਾਈ ਫਰੈਂਡ ਆਰ ਯੂ ਓਕੇ? ਮੈਂ ਕਿਹਾ ਜਸ ਸਰ ਆਈ ਐਮ ਰੀਲੀ ਗੁੱਡ। ਮੈਨੂੰ ਜਿੱਦਾਂ ਕਿ ਟਰੱਕ ਮੇਰਾ ਸਾਰਾ ਟੋਟਲ ਲਾਸ ਹੋ ਗਿਆ, ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਸਰਵਾਈਵ ਹੋਇਆ, ਮੈਂ ਕਿਵੇਂ ਸਰਵਾਈਵ ਹੋਇਆ ਮੈਂ ਜੀ। ਅੱਛਾ, ਉਸ ਤੋਂ ਬਾਅਦ ਪੁਲਿਸ ਵਾਲਾ ਆਇਆ ਤਾਂ ਮੇਰੇ ਥੋੜੀ ਆਵਾਜ਼ ਘੱਟ ਹੁੰਦੀ ਤੁਹਾਡੀ। ਜੀ ਐਕਚੁਅਲੀ ਮੈਂ ਪਹਾੜੀ ਏਰੀਆ ਦੇ ਵਿੱਚ ਐਕਚੁਅਲੀ। ਹਾਂਜੀ ਹਾਂਜੀ, ਹੁਣ ਠੀਕ ਆ, ਹੁਣ ਟਰਾਈ ਕਰੋ ਜਲਦੀ ਜਲਦੀ ਫਿਰ ਗੱਲ ਕਰ ਦਿਓ ਜੀ। ਅੱਛਾ, ਤੇ ਆਇਆ ਤਾਂ ਦੱਸਿਆ ਕਿ ਬੰਦੇ ਨੂੰ ਕੱਟ ਮਾਰਿਆ। ਉਹ ਮੈਨੂੰ ਕਹਿੰਦਾ ਠੀਕ ਹੈ ਤੈਨੂੰ ਕੱਟ ਮਾਰਿਆ, ਠੀਕ ਹੈ ਪਰ ਅਸੀਂ ਤੇਰਾ ਹੁਣੇ ਡਰਗ ਟੈਸਟ ਕਰਨਾ ਹੈ। ਉਹਨਾਂ ਨੇ ਰਾਈਟ ਵੇ ਮੇਰਾ ਡਰਗ ਟੈਸਟ ਕੀਤਾ, ਰਾਈਟ ਜੀ ਮੇਰਾ ਰਾਈਟ ਵੇ ਉਹਨਾਂ ਨੇ ਡਰਗ ਟੈਸਟ ਕੀਤਾ। ਤੇ ਕਿਉਂਕਿ ਮੈਂ ਕੋਈ ਸ਼ਰਾਬ ਸਾਹਿਬ ਤੋਂ ਮੈਂ ਪੀਂਦਾ ਨਹੀਂ ਗਾ ਕੁਛ ਵੀ ਜੀ। ਤੇ ਮੈਨੂੰ ਕਹਿੰਦੇ ਚਲੋ ਠੀਕ ਆ ਤੇਰਾ ਹੋ ਗਿਆ, ਪਰ ਹਾਂ ਸਾਨੂੰ ਸਟੇਟਮੈਂਟ ਲਿਖ ਕੇ ਦੇ ਹੋਇਆ ਕੀ ਆ। ਈਵਨ ਕਿ ਉਹਨਾਂ ਨੂੰ ਸਾਰੀ ਆਪਣੀ ਰਿਪੋਰਟ ਦੇ ਦਿੱਤੀ ਸੀਗੀ 2 ਬੰਦਿਆਂ ਨੇ ਆਲਰੇਡੀ, ਤੇ ਇਸ ਡਰਾਈਵਰ ਦਾ ਕੋਈ ਕਸੂਰ ਨਹੀਂ ਆ ਕੋਈ ਵੀ ਜੀ। ਅੱਛਾ, ਮੈਂ ਉਹਨਾਂ ਨੂੰ ਆਪਣੀ ਰਿਪੋਰਟ ਲੈ ਕੇ ਦੇ ਦਿੱਤੀ, ਠੀਕ ਆ। ਪਰ ਦੇਖੋ ਤੁਸੀਂ ਇਹ ਕਿੰਨੇ ਲੋਕ ਇਮਾਨਦਾਰ ਆ। ਮੇਰਾ ਉਹਨਾਂ ਨੇ ਕੁਛ ਰੈਕਡ ਦੇ ਵਿੱਚ ਨਹੀਂ ਪਾਇਆ। ਮੇਰਾ ਟਰੱਕ ਚਾਲਾ ਦੋਨੇ ਟੋਟਲ ਲਾਸ ਹੋ ਗਏ ਸੀਗੇ। ਬ੍ਰੈਂਡ ਨਿਊ ਟਰੱਕ ਸੀ, ਆਪਣਾ ਰੀਫਰੀ ਬ੍ਰੈਂਡ ਨਿਊ ਸੀਗਾ, ਦੋਨੇ ਟੋਟਲ ਲਾਸ ਹੋ ਗਏ ਜੀ। ਉਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਕਰਨ ਲੱਗਾ ਆ। ਮੈਂ AD ਦੀ ਗੱਲ ਆ, ਪਿਛਲੇ ਮਹੀਨੇ ਦੀ ਗੱਲ ਆ, ਜਦੋਂ ਆਪਾਂ ਨਵੈਡਾ ਤੋਂ ਐਂਟਰ ਹੁੰਦੇ ਆ ਕੈਲੀਫੋਰਨੀਆ ਨੂੰ, ਉੱਥੇ ਜਿੱਥੇ ਆਪਣਾ ਚੈੱਕ ਪੁਆਇੰਟ ਆਉਂਦਾ ਹੈਗਾ ਬ੍ਰੇਕ ਚੈੱਕ ਦਾ, ਉੱਥੇ ਆਪਣੇ ਲੋਕਾਂ ਨੇ ਇੰਨੀਆਂ ਗਾਲਾਂ ਲਿਖੀਆਂ ਹੋਈਆਂ ਨਾ, ਇੰਨੀਆਂ ਗਾਲਾਂ ਲਿਖੀਆਂ ਹੋਈਆਂ ਆ, ਜਿਹੜੇ ਆਪਣੇ ਟੈਂਪਰੇਰੀ ਬਾਥਰੂਮ ਰੱਖੇ ਹੋਏ ਆ। ਮੈਂ ਇਹਨਾਂ ਵੀਰਾਂ ਨੂੰ ਇੱਕ, ਮੈਂ ਗਾਲ ਤਾਂ ਨਹੀਂ ਕੱਢਣੀ ਚਾਹੁੰਦਾ, ਮੈਂ ਇਹਨਾਂ ਨੂੰ ਇੱਕ ਗੱਲ ਇਹਨਾਂ ਨੂੰ ਪੁੱਛਣੀ ਚਾਹਨਾ ਆ, ਠੀਕ ਆ। ਫਿਰ ਅਸੀਂ ਕਹਿੰਦੇ ਆ ਕਿ ਇਹ ਲੋਕ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਠੀਕ ਆ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਨਾਲ ਜਾਂ ਮੇਰੇ ਨਾਲ ਕਿਸੇ ਨੂੰ ਪ੍ਰੋਬਲਮ ਹੈਗੀ ਆ ਜਾਂ ਤੁਹਾਡੇ ਨਾਲ ਜਾਂ ਕਿਸੇ ਨਾਲ ਵੀ ਆ, ਤੇ ਤੁਸੀਂ ਉਸ ਬੰਦੇ ਨਾਲ ਫੇਸ ਟੂ ਫੇਸ ਗੱਲ ਕਰ ਲਓ। ਕਿਉਂ ਤੁਸੀਂ ਬਾਥਰੂਮਾਂ ਦੇ ਵਿੱਚ ਗਾਲਾਂ ਲਿਖਣ ਲੱਗੇ ਆ? ਤੁਸੀਂ ਕਿਹੜੀ ਗੱਲੋਂ? ਜੀ ਜੀ ਬਿਲਕੁਲ। ਬਾਕੀ ਆ ਬੋਤਲਾਂ ਦੀ ਗੱਲ ਬਿਲਕੁਲ ਸਹੀ ਆ। ਆਪਣੇ ਬੰਦੇ ਬੋਤਲਾਂ ਜ਼ਰੂਰ ਛੱਡ ਦਿੰਦੇ ਆ ਬਾਥਰੂਮਾਂ ਦੇ ਵਿੱਚ, ਠੀਕ ਆ। ਤੇ ਇਹਨਾਂ ਨੂੰ ਆਪਣੇ ਆਪ ਨੂੰ ਕੋਈ ਸ਼ਰਮ ਚਾਹੀਦੀ ਇਹਨਾਂ ਨੂੰ। ਤੇ ਅਸੀਂ ਇੱਥੇ ਆ ਕੇ ਵੀ ਅਸੀਂ ਉਹੀ ਗੱਲ ਕਰਦੇ ਆ, ਫਿਰ ਆਪਣੇ ਬੰਦੇ ਨੂੰ ਜੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਠੀਕ ਹੈ। ਇੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂਗਾ, ਕਿਉਂਕਿ ਮੈਂ ਆਲ ਓਵਰ ਦਾ US ਆਲ ਓਵਰ ਦਾ ਮੈਂ ਕੈਨੇਡਾ ਚੱਲਦਾ ਆ। ਥੈਂਕ ਯੂ, ਬਿਲਕੁਲ ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਬਸ ਇੰਨਾ ਕੀ ਆ, ਜੀ ਬਿਲਕੁਲ ਨਹੀਂ, ਇਦਾਂ ਦੀ ਗੱਲ ਨਹੀਂ, ਡਿਸਕ੍ਰਿਮੀਨੇਸ਼ਨ ਵੀ ਹੈਗੀ ਆ। ਬਾਕੀ ਇਹ ਵੀ ਕੁਝ % ਲੋਕ ਹੁੰਦੇ ਗਲਤ ਹੁੰਦੇ ਆ। ਟਰੱਕਾਂ ਵਾਲਿਆਂ ਨੇ ਨਾਂ ਵੀ ਬੜਾ ਬਣਾਇਆ, ਤੁਹਾਨੂੰ ਪਤਾ ਹੀ ਆ ਵੀ ਟੈਕਸ ਜਦੋਂ ਫਲੱਡ ਆਈ ਸੀ 47 ਟਰੱਕ ਭਰ ਕੇ ਕੈਲੀਫੋਰਨੀਆ ਤੋਂ ਗਏ ਸੀ। ਟਰੱਕਾਂ ਵਾਲੇ ਵੀਰ ਫ੍ਰੀ ਆਪਣਾ ਕੰਮ ਛੱਡ ਕੇ ਗਏ ਸੀ, ਇਦਾਂ ਦੀ ਗੱਲ ਨਹੀਂ ਹੈ, ਸਮਾਨ ਲੈ ਕੇ ਗਏ ਸੀ। ਸੋ ਇਹ ਸੇਵਾ ਵੀ ਬਹੁਤ ਕਰਦੇ ਆ, ਲੰਗਰਾਂ ਸਾਰਾ ਕੁਝ % ਜਿਹੜੇ ਹੁੰਦੇ ਆ ਉਹ ਪੂਰੀ ਕਮਿਊਨਿਟੀ ਨੂੰ ਬਦਨਾਮ ਕਰ ਜਾਂਦੇ ਆ। ਅਗਲੇ ਕਾਲਰ ਆਪਣੇ ਨਾਲ। ਬਹੁਤ ਵੱਡੀਆਂ ਗੱਲਾਂ ਕਈ ਵਾਰੀ ਕੀਤੀਆਂ ਤੇ ਛੋਟੀਆਂ ਗਲਤੀਆਂ ਨਾਲ ਸਾਰੀਆਂ ਖਰਾਬ ਹੋ ਜਾਂਦੀਆਂ। ਬਿਲਕੁਲ, ਉਹਨਾਂ ਵੱਡੀਆਂ ਗੱਲਾਂ ਤੇ ਪਰਦਾ ਪਾ ਜਾਂਦੀਆਂ। ਬਲਰਾਜ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗੱਲ ਕਰਨ ਚਾਹੁੰਦਾ ਟਰੱਕਾਂ ਬਾਰੇ ਚੱਲ ਰਿਹਾ। ਅੱਜ ਜਿਹੜੇ 30 ਆਵਰ ਅਸੀਂ ਆਫ ਕਰਦੇ ਹਾਂ ਜਾਂ 36 ਘੰਟੇ ਕਰਦੇ ਹਾਂ, ਤੇ ਜਿਹੜੀ ਹੋਮ ਟਾਊਨ ਤੋਂ ਬਾਹਰ 36 ਘੰਟੇ ਕਰਦੇ, ਇਹ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ। ਉਹ ਕੋਈ ਟਰੱਕਾਂ ਬਹੁਤ ਬੰਦਿਆਂ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਵੀ ਹਾਂ ਇਹ ਜ਼ਰੂਰ ਗਲਤ ਆ। ਜਦੋਂ ਆਪਾਂ ਘਰ ਤੋਂ ਬਾਹਰ ਹੁੰਦੇ 34 ਘੰਟੇ ਆਫ ਕਰਦੇ, ਇੱਕ ਉਹ ਪਨਿਸ਼ਮੈਂਟ ਆ, ਨਾ ਕਿ ਰੈਸਟ। ਤੇ ਇਹ ਆਪਾਂ ਨੂੰ ਵੀ ਗੱਲ ਕਰਨੀ ਚਾਹੀਦੀ ਆ ਸਾਰਿਆਂ ਨੂੰ। ਤੇ ਗੋਰਿਆਂ ਨਾਲ ਵੀ ਗੱਲ ਕੀਤੀ ਸਾਰਿਆਂ ਨਾਲ, ਕਿਉਂਕਿ ਉਹ ਕਹਿੰਦੇ ਵੀ ਕਿੰਨੇ ਕਾਨੂੰਨ ਬਣਾਓ, ਕਹਿੰਦੇ ਉਹਨਾਂ ਨੇ ਬਣਾਇਆ ਜਿਹਨਾਂ ਨੂੰ ਟਰੱਕਾਂ ਬਾਰੇ ਪਤਾ ਨਹੀਂ ਜੀ, ਵੀ ਅਸੀਂ ਘਰ ਹੋਈਏ ਚਾਹੇ 72 ਘੰਟੇ ਆਪਣੇ ਤੇ ਉਹ ਕਰ ਦੇਣ ਰਿਕੁਆਇਰਮੈਂਟ ਵੀ ਹਾਂ ਵੀ 72 ਘੰਟੇ ਆਫ ਕਰੋ, ਪਰ ਜਦੋਂ ਘਰ ਤੋਂ ਬਾਹਰ ਹੁੰਦੇ ਉਦੋਂ ਇਹਦੀ ਜ਼ਰੂਰਤ ਨਹੀਂ ਗੀ। ਬਿਲਕੁਲ ਜੀ, ਇਹ ਗੱਲ ਬਿਲਕੁਲ ਤੁਹਾਡੀ ਸਹੀ ਆ। ਔਰ ਅਸੀਂ ਹੱਥ ਜੋੜ ਕੇ ਬੇਨਤੀਆਂ ਇੰਨੀ ਵਾਰੀ ਕੀਤੀਆਂ ਕਿ ਸਾਡੀ ਗੱਲ ਸੁਣਨ ਵਾਸਤੇ FMCSA ਨੇ ਸਾਨੂੰ ਟਾਈਮ ਦਿੱਤਾ ਸੀਗਾ, 60 ਦਿਨ ਦਾ 90 ਦਿਨ ਦਾ ਟਾਈਮ ਦਿੱਤਾ ਸੀ। ਜਦੋਂ ਆਈਆਂ ਸੀ ਉਦੋਂ ਕਮੈਂਟ ਕਰਨ ਦੀ ਲੋੜ ਸੀਗੀ, ਉਦੋਂ ਅਸੀਂ ਬੜੇ ਹੱਥ ਜੋੜੇ ਕਿ ਸਾਰੇ ਕਮੈਂਟ ਕਰੋ, ਬਥੇਰਾ ਕੁਛ ਕੀਤਾ। ਪਰ ਆਪਾਂ ਆਪਸ ਦੇ ਵਿੱਚ ਗੱਲਾਂ ਕਰਕੇ, 4 ਬੰਦਿਆਂ ਨਾਲ ਗੱਲਾਂ ਕਰਕੇ, ਇੱਕ ਟਰੱਕ ਸਟਾਪ ਤੇ ਖੜ ਕੇ ਗੱਲਾਂ ਕਰਕੇ, ਯੈਸ ਡੈਫੀਨੇਟਲੀ ਆਪਾਂ ਇੱਕ ਦੂਜੇ ਨੂੰ ਕਹਿ ਦਿੰਦੇ ਆ ਕਿ ਬਿਲਕੁਲ ਗਲਤ ਆ। ਔਰ ਮੈਂ 100% ਤੁਹਾਡੇ ਨਾਲ ਐਗਰੀ ਕਰਦਾ, ਬਿਲਕੁਲ ਗਲਤ ਆ, ਠੀਕ ਹੈ ਨਾ। ਪਰ ਜਦੋਂ ਸਾਨੂੰ ਲੋੜ ਆ ਬੋਲਣ ਦੀ ਉਦੋਂ ਅਸੀਂ ਬੋਲਦੇ ਨਹੀਂ, ਪਰ ਜਦੋਂ ਨਹੀਂ ਲੋੜ ਹੈਗੀ ਉਦੋਂ ਅਸੀਂ ਵਿਦਆਊਟ ਰੀਜ਼ਨ ਅਸੀਂ ਗੱਲ ਕਰਦੇ। ਪਰ ਇਹ ਡੈਫੀਨੇਟਲੀ ਮੈਂ ਤੁਹਾਡੇ ਨਾਲ 100% ਐਗਰੀ ਕਰਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਪਰ ਇਹਦਾ ਮੌਕਾ ਸਾਨੂੰ ਦਿੱਤਾ ਗਿਆ ਸੀ ਗੱਲ ਕਰਨ ਦਾ, ਲੇਕਿਨ
ਔਰ ਇਹ ਗਾਂ ਆਉਣ ਵਾਲੇ ਸਮੇਂ 'ਚ ਇਹ ਨਹੀਂ ਵੀ ਇਹਦਾ ਮੌਕਾ ਨਹੀਂ ਮਿਲਣਾ, ਆਪਾਂ ਨੂੰ ਮੌਕਾ ਫਿਰ ਮਿਲਣਾ ਹੈ, ਪਰ ਅਸੀਂ ਫਿਰ ਉਹੀ ਗੱਲ ਕਰਨੀ ਆ। ਔਰ ਉਦੋਂ ਵੀ ਜਿਹੜੀ ਗੱਲਬਾਤ ਆ ਉਹ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ। ਬਿਲਕੁਲ ਇਹਦੇ ਵਿੱਚ ਇਹ ਚੀਜ਼ ਹੈਗੀ ਆ ਜੀ। ਬਿਲਕੁਲ, ਥੈਂਕ ਯੂ ਬਲਰਾਜ ਜੀ ਇਹ ਪੁਆਇੰਟ ਲਿਆਉਣ ਦੇ ਲਈ। ਤੇ ਇਹ ਗਾਂ ਤੋਂ ਧਿਆਨ ਰੱਖਿਓ, ਜਦੋਂ ਕਿਤੇ ਦੁਬਾਰਾ ਆਵਰ ਆਫ ਸਰਵਿਸ ਦਾ ਪ੍ਰਪੋਜ਼ਲ ਆਉਂਦਾ ਆ, ਰੂਲ ਚੇਂਜ ਦੇ ਲਈ ਆਉਂਦਾ ਤੇ ਕਈ ਵਾਰੀ ਦਹਾਕੇ ਹੀ ਲੱਗ ਜਾਂਦੇ ਆ ਦੁਬਾਰਾ ਚੇਂਜ ਆਉਣ ਦੇ ਵਿੱਚ, ਅਨਲੈਸ ਬਹੁਤ ਜ਼ਿਆਦਾ ਪ੍ਰੈਸ਼ਰ ਉਹਨਾਂ ਦੇ ਉੱਤੇ ਪਾਇਆ ਜਾਵੇ। ਸੋ ਟਰਾਈ ਕਰੋ ਵੀ ਉਹਨਾਂ ਦੇ ਉੱਤੇ ਹੋਰ ਦੁਬਾਰਾ ਪ੍ਰੈਸ਼ਰ ਪਾ ਕੇ, ਪਰ ਇਹ ਨਹੀਂ ਆ ਵੀ ਆਪਾਂ ਇੱਥੇ ਗੱਲ ਕਰਕੇ ਤੇ ਸੀਮਿਤ ਰਹਿ ਜਾਈਏ। ਅਸੀਂ ਤੁਹਾਡੇ ਨਾਲ ਗੱਲ ਨਾਲ ਸਹਿਮਤ ਹਾਂ, ਬਹੁਤੇ ਲੋਕ ਤੁਹਾਡੀ ਗੱਲ ਨਾਲ ਸਹਿਮਤ ਆ। ਗੱਲ ਹੈ ਵੀ ਤੁਸੀਂ FMCSA ਨੂੰ ਵੀ ਮਨਾਉਣਾ ਹੈ ਆਪਣੇ ਨਾਲ, ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਜਿਨ੍ਹਾਂ ਨੇ ਇਨ ਦੀ ਐਂਡ ਇਹ ਰੂਲਸ ਜਿਹੜੇ ਪਬਲਿਸ਼ ਕਰਨੇ ਹੈਗੇ ਆ। ਸੋ ਇੱਕ ਤਾਂ ਇਹ ਟਰਾਈ ਕਰੋ ਵੀ FMCSA ਦੇ ਵਿੱਚ ਅਜਿਹੇ ਬੰਦਿਆਂ ਨੂੰ ਜਿੱਥੇ ਵੀ ਚੋਣ ਹੁੰਦੀ ਆ ਉੱਥੇ ਆਪਣੀ ਲੌਬੀ ਸਟਰੋਂਗ ਕਰਕੇ ਕਰੋ ਵੀ ਜਿਹੜੇ ਐਕਚੁਅਲ 'ਚ ਟਰੱਕਰਸ ਆ ਉਹ ਉੱਥੇ ਜਿਹੜੇ ਉਹ ਪਹੁੰਚ ਸਕਣ। ਅਗਲੇ ਕਾਲਰ ਨੇ ਓਂਕਾਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਰਮਨ ਜੀ ਕੋਲ ਗੱਲ ਪੁੱਛਣੀ ਚਾਹੁੰਦਾ ਟਰੱਕ ਆਰਡਰ ਨਾਟ ਇਨ ਯੂਜ਼ ਬਾਰੇ ਦਾ, ਟੋਨੂ ਜਿਹਨੂੰ ਕਹਿੰਦੇ ਹੈਗੇ ਆ ਭਾਜੀ। ਹਾਂਜੀ ਹੈਲੋ, ਬੇਸਿਕਲੀ ਭਾਜੀ ਮੇਰਾ ਕੁਐਸਚਨ ਇਹ ਹੈਗਾ ਕਿ ਜਦੋਂ ਤੁਸੀਂ ਕਰਦੇ ਹੈਗੇ ਲੋਡ ਬੁੱਕ ਕੀਤਾ, ਤੁਸੀਂ A ਤੋਂ B ਲੋਕੇਸ਼ਨ ਤੇ ਚਲੇ ਗਏ, ਸਪੋਜ਼ ਕਰੋ 100 ਮਾਈਲ ਚਲੇ ਗਏ ਤੁਸੀਂ, ਉਸ ਤੋਂ ਬਾਅਦ ਤੁਹਾਡਾ ਲੋਡ ਕੈਂਸਲ ਕਰ ਦਿੰਦੇ ਆ, ਤੇ ਉਹ ਤੁਹਾਨੂੰ ਟੋਨੂ ਪੇ ਕਰੋਗੇ ਜਾਂ ਉਹ ਤੁਹਾਡੇ ਕਿਸ ਤਰ੍ਹਾਂ ਉਹ ਐਡਜਸਟ ਕਰ ਸਕਦੇ ਆ? ਮਤਲਬ ਮੇਰੇ ਨਾਲ ਇੱਕ ਵਾਰੀ ਹੋ ਚੁੱਕਿਆ ਇਸ ਤਰ੍ਹਾਂ, ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦਾ। ਹਾਂਜੀ, ਇਹ ਟਰੱਕ ਆਰਡਰ ਨਾਟ ਯੂਜ਼ਡ ਜਦੋਂ ਅਸੀਂ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜਦੋਂ ਸਾਡੇ ਬ੍ਰੋਕਰ ਕੈਰੀਅਰ ਐਗਰੀਮੈਂਟ ਸਾਈਨ ਕਰਦੇ ਹਾਂ, ਅਸੀਂ ਕਦੀ ਕੈਰੀਅਰ ਬ੍ਰੋਕਰ ਐਗਰੀਮੈਂਟ ਨਹੀਂ ਸਾਈਨ ਕਰਵਾਇਆ। ਉਸ ਕੈਰੀਅਰ ਬ੍ਰੋਕਰ ਐਗਰੀਮੈਂਟ ਦੇ ਵਿੱਚ ਆਪਾਂ ਇਹ ਲਿਖ ਸਕਦੇ ਹਾਂ ਕਿ ਜੇ ਤੁਸੀਂ ਸਾਡਾ ਟਰੱਕ ਆਰਡਰ ਕੀਤਾ ਔਰ ਸਾਡਾ ਟਰੱਕ ਜਿੱਥੋਂ ਤੁਰਨਾ ਸੀ ਉੱਥੋਂ ਤੁਰ ਪਿਆ ਔਰ ਉਸ ਤੋਂ ਬਾਅਦ ਲੋਡ ਕੈਂਸਲ ਹੋਇਆ ਤੇ ਉਹਦੇ ਆ ਸਰਟਨ ਚਾਰਜਿਸ ਆ, ਐਵਰੇਜ ਆਊਟ $500 ਚਾਰਜ ਹੁੰਦੇ ਆ, ਬਟ ਉਹ ਜਿਹੜੇ ਚਾਰਜ ਆ ਉਹ ਬ੍ਰੋਕਰ ਨੇ ਪੇ ਕਰਨੇ ਹੁੰਦੇ ਆ ਜੇ ਉਹਨਾਂ ਨੇ ਲੋਡ ਤੁਹਾਡੇ ਤੇ ਕੈਂਸਲ ਕੀਤਾ ਹੈ। ਸੋ ਪਰ ਮੋਸਟਲੀ ਇੱਦਾਂ ਹੁੰਦਾ ਕਿ ਕਿਉਂਕਿ ਲਿਖਿਆ ਨਹੀਂ ਹੁੰਦਾ, ਕਿਸੇ ਨੇ ਸਿਗਨੇਚਰ ਨਹੀਂ ਹੁੰਦੇ, ਇਸ ਕਰਕੇ ਮੋਸਟ ਆਫ ਦਾ ਜਿਹੜੇ ਬ੍ਰੋਕਰ ਹੁੰਦੇ ਆ ਉਹ ਇਸ ਚੀਜ਼ ਤੋਂ ਮੁੱਕਰ ਜਾਂਦੇ ਆ। ਜੇ ਦਿੰਦੇ ਆ $100-200 ਦਿੰਦੇ ਆ ਔਰ ਮੁੱਕਰ ਜਾਂਦੇ ਆ, ਪਰ ਜੇ ਤੁਹਾਡਾ ਲਿਖਤੀ ਨਹੀਂ ਹੈਗਾ ਤੇ ਫਿਰ ਕੋਈ ਉਹਦੇ ਵਿੱਚ ਮਤਲਬ ਕਿ ਕੰਪਲਸਰੀ ਨਹੀਂ ਹੈਗਾ। ਧੰਨਵਾਦ ਜੀ। ਠੀਕ ਹੈ ਜੀ, ਅਗਲੇ ਕਾਲਰ ਲੈਣੇ ਆ ਆਪਾਂ ਰਾਜ ਜੀ। ਜੀ ਆਪਣੇ ਨਾਲ ਜੁੜੇ ਨੇ ਮਨੀ। ਹੈਲੋ, ਸਤਿ ਸ੍ਰੀ ਅਕਾਲ ਵੀਰੇ। ਦੁਬਾਰਾ ਫੇਰ ਤਨੇ ਨਾ ਵੀਰੇ, ਸੌਰੀ ਮੈਂ ਆਪਦੀ ਗਲਤੀ ਸੁਧਾਰਨਾ ਹੈ ਜੀ, ਮੈਨੂੰ ਮਾਫ ਕਰਨਾ ਜੀ। ਧੰਨਵਾਦ ਜੀ। ਅਪੋਲੋਜਾਈਜ਼ ਦੈਟ ਵੀ ਮੈਂ ਨਹੀਂ ਕਹਾ ਤਹਿਜੀਦ ਲਫ਼ਜ਼ ਵਰਤਦਾ। ਥੈਂਕ ਯੂ ਜੀ। ਧੰਨਵਾਦ। ਦੂਜੀ ਗੱਲ ਜੀ, ਆਪਣੇ ਆਹ ਜਿਹੜੇ ਕੈਰੀ ਬ੍ਰੋਕੇਜ ਵਾਲੀ ਮੈਂ ਗੱਲ ਵੀ ਕੀਤੀ ਸੀ ਇੱਕ ਦੋ ਬੰਦੇ ਨਾਲ, ਮੈਂ ਕਿਹਾ ਚਲੋ ਆਪਣੇ ਚਲ ਹੈ ਤਾਂ ਮੇਰੇ ਭਾਈ ਬੰਦ ਜੀ ਉਹ ਵੀ, ਮੈਂ ਕਿਹਾ ਚਲੋ ਆਪਾਂ ਵੀ ਐਂ ਕੰਮ ਸ਼ੁਰੂ ਕਰੀਏ ਤੇ ਆਪਾਂ ਵੀ ਆਪਦੇ ਵੀ ਕੈਰੀ ਪੈਜ ਬਣਾ ਕੇ ਭੇਜਿਆ ਕਰੀ ਵੀ ਸਾਡੀ ਵੀ ਐਡਵਾਂਟ ਹੈਗੀ ਜੀ। ਉਹ ਬੰਦੇ ਮੁੜ ਕੇ ਮੈਂ ਤਾਂ ਮਜ਼ਾਕ ਉਡਾਉਣ ਲੱਗ ਗਏ ਜੀ। ਮੈਂ ਨਹੀਂ ਕਹਿੰਦੇ ਤੈਨੂੰ ਲੋਕ ਕਹਿੰਦੇ ਉਹ ਬਣਾ ਕੇ ਭੇਜ ਤੈਨੂੰ ਦੇ ਦੇ, ਲੋਡ ਤੈਨੂੰ ਦਿੰਦਾ ਕਿਹੜਾ ਜੀ। ਮੁੜ ਕੇ ਫਿਰ ਮੈਂ ਆਪਦੇ ਹੱਥ ਹੱਸਿਆ, ਮੈਂ ਕਿਹਾ ਯਾਰ ਕੀ ਕਿੱਥੇ ਸੁਰਤ ਖੜੀ ਹੈ ਲੋਕਾਂ ਨੇ, ਕਿੱਥੇ ਵੀ ਪਰ ਨਰਨੋ ਵੀ ਕੀ ਸੋਚਦੇ ਲੋਕ। ਇਦਾਂ ਹੀ ਹੈ ਜੀ। ਧੰਨਵਾਦ ਜੀ। ਇਦਾਂ ਹੀ ਹੈ। ਹਾਂਜੀ ਇਦਾਂ ਹੀ। ਓਕੇ ਜੀ। ਧੰਨਵਾਦ। ਥੈਂਕ ਯੂ ਮਨੀ। ਥੈਂਕ ਯੂ। ਐਪਰੀਸ਼ੀਏਟ ਕਰਦੇ ਹਾਂ ਲੋਕ ਜਿਹੜੇ ਆਪਣੀ ਗਲਤੀ ਨੂੰ ਮੰਨਣਾ, ਕਿਉਂਕਿ ਗਲਤੀ ਨੂੰ ਮੰਨ ਕੇ ਮਾਫੀ ਮੰਗਣਾ ਬੜਾ ਬਹੁਤ ਵੱਡੀ ਗੱਲ ਹੈ। ਥੈਂਕ ਯੂ। ਥੈਂਕ ਯੂ। ਅਗਲੇ ਜੀ ਅਗਲੇ ਕਾਲਰ ਨੇ ਸਿਮਰਨ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਿਮਰਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਇਹ ਦੱਸਣਾ ਚਾਹੁੰਦਾ ਸੀਗਾ, ਜਿੱਦਾਂ ਕੋਈ ਵੀ ਲੀਗਲ ਨਹੀਂ ਚੱਲ ਰਿਹਾ ਨਾ, ਜਿੱਦਾਂ ਹੁਣ ਕਈ ਮੁੰਡਿਆਂ ਨਾਲ ਆਪਾਂ ਗੱਲ ਕਰਦੇ ਆ, ਜਦੋਂ ਉਹਨਾਂ ਨੂੰ ਪੁੱਛਦੇ ਆ ਯਾਰ ਤੁਸੀਂ ਕਿੱਦਾਂ ਏਦਾਂ ਗੇੜੇ ਲਾਈ ਜਾਂਦੇ ਖਿੱਚ ਕੇ, ਉਹ ਕਹਿੰਦੇ ਵੀ ਸਾਡੀਆਂ ਕੰਪਨੀਆਂ ਕਹਿੰਦੀਆਂ ਤੁਸੀਂ ਦੱਬੀ ਚਲੋ ਕੰਮ, ਬਾਕੀ ਹੈਡਕ ਸਾਡੀ ਆ। ਹੈਡਕ ਤਾਂ ਉਦਣ ਹੋਣੀ ਜਿੱਦਣ ਲਾਇਸੈਂਸ ਸਸਪੈਂਡ ਹੋਇਆ, ਉਦਣ ਕਿਹਦੀ ਹੈਡਕ ਹੋਣੀ, ਕੰਪਨੀ ਦੀ ਕਿ ਡਰਾਈਵਰ ਦੀ? ਜੀ ਇਹ ਤਾਂ ਹੁਣ ਇਹਦਾ ਤੁਸੀਂ ਦੱਸ ਸਕਦੇ ਹੋ ਕਿਹਦੀ ਹੋਊਗੀ। ਉਹ ਕਹਿੰਦੇ ਤੁਸੀਂ ਗੇੜੇ ਲਾਈ ਚਲੋ ਨਾ, ਤੇ ਅੱਜ ਦੇ ਟਾਈਮ 'ਚ ਵੀ ਇੰਡੀਆਨਾ ਸ਼ਿਕਾਗੋ ਦੇ ਮੁੰਡੇ 4-4 ਗੇੜੇ ਲਾਈ ਜਾਂਦੇ ਆ, ਫਲੋਰੀਡਾ ਦੇ ਅੱਜ ਵੀ 3 ਗੇੜੇ ਲਾਈ ਜਾਂਦੇ ਆ। ਭਾਜੀ ਮੈਂ ਤੁਹਾਡੇ ਨਾਲ ਹੁਣੇ ਗੱਲ ਜਿਹੜੀ ਕਰਕੇ ਹਟਿਆ ਆ, ਉਹ ਇਹੋ ਹੀ ਆ ਕਿ ਜਿਹੜੀ FMCSA ਹੈਗੀ ਆ, ਉਹਨਾਂ ਨੇ ਟਾਸਕ ਫੋਰਸ ਜਿਹੜੀ ਆ ਉਹ ਉਹਨਾਂ ਨੇ ਤਿਆਰ ਕੀਤੀ ਆ। ਜਿੰਨੀਆਂ ਕੰਪਲੇਂਟਾਂ ਜਾ ਰਹੀਆਂ ਦੇ ਆਰ ਗੈਟਿੰਗ ਰੈਡੀ ਫੋਰ ਇਟ। ਪਹਿਲਾ ਕੁਆਟਰ ਜਿਹੜਾ ਆ ਲੰਘ ਜਾਣ ਦਿਓ, ਪਹਿਲੇ ਕੁਆਟਰ ਤੋਂ ਬਾਅਦ ਜਿਹੜਾ ਆ ਇਹ ਇਸ਼ੂ ਜਿਹੜੇ ਆ ਖੜੇ ਹੋਣੇ ਸ਼ੁਰੂ ਹੋ ਜਾਣੇ ਆ। ਸਾਨੂੰ ਵੀ ਇਨਵੋਲਵ ਕਰ ਰਹੇ ਆ ਔਰ ਹੋਰ ਵੀ ਬਹੁਤ ਜਣਿਆਂ ਨੂੰ ਇਨਵੋਲਵ ਕਰ ਰਹੇ ਆ ਬਾਹਰੋਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਡੈਫੀਨੇਟਲੀ ਅਸੀਂ ਮਤਲਬ ਕਿ ਅਸੀਂ ਇਸ ਹੱਕ ਦੇ ਵਿੱਚ ਨਹੀਂ ਗੇ ਕਿ ਇਹ ਚੀਜ਼ਾਂ ਕੀਤੀਆਂ ਜਾਣ, ਪਰ ਤੁਸੀਂ ਬਿਲਕੁਲ ਸਹੀ ਆ। ਬਹੁਤ ਕੰਪਨੀਆਂ ਮੈਂ ਜਿਹੜੀਆਂ ਕੰਮ ਅਕ੍ਰੋਸ ਹੁੰਦੀਆਂ, ਡਰਾਈਵਰਾਂ ਦੀ ਕਾਲ ਆਉਂਦੀ ਆ ਕਿ ਸਾਨੂੰ 34 ਆਵਰ ਰੀਸੈਟ ਦੀ ਗੱਲ ਕਰਦੇ ਆ, ਔਰ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ ਇਹ ਕੰਪਲੇਂਟ ਆ ਰਹੀ ਹੈ ਹੁਣ ਡਰਾਈਵਰਾਂ ਦੀ ਕਿ ਭਾਜੀ ਸਾਨੂੰ ਜਦੋਂ ਇੱਥੇ ਆ ਜਾਂਦੇ ਆ 34 ਆਵਰ ਆਫ ਕਰਦੇ ਆ, ਤੇ ਉਹ ਸਾਨੂੰ ਕਹਿੰਦੇ ਵੀ 34 ਆਵਰ ਆਫ ਹੋ ਗਏ ਤੇਰੇ, ਹੁਣ ਆਹ ਦੂਜੇ ਟਰੱਕ ਦੇ ਦੂਜੀ ID ਤੇ ਪਾ ਕੇ ਤੇ ਆਹ ਲੋਡ ਲਾਇਆ, ਆਹ 34 ਆਵਰ 'ਚ ਤੂੰ ਆਹ ਲੋਕਲ ਲੋਡ ਲਾ ਦੇ, ਆਹ ਕਰਦੇ ਉਹ ਕਰਦੇ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਦੇਖੋ ਜੀ
ਵਨ ਵੇ ਔਰ ਅਨਦਰ, ਠੀਕ ਹੈ ਨਾ। ਜੇ ELD ਕੰਪਨੀ ਅਲਾਓ ਕਰ ਰਹੀ ਆ ਕਿਸੇ ਨੂੰ ਡਬਲ ID ਦੀ, ਤੇ ਉਹ ELD ਕੰਪਨੀ ਜਿਹੜੀ ਆ ਉਹ ਸਾਰਿਆਂ ਨਾਲੋਂ ਵੱਡੀ ਗਲਤ ਆ। ਜੇ ਉਸ ਤੋਂ ਬਾਅਦ ਉਹ ਕੰਪਨੀ ਜਿਹੜੀ ਆ ਜਿਹੜਾ ਟਰੱਕ ਆ ਉਹ ਅਲਾਓ ਕਰ ਰਿਹਾ ਉਹ ਗਲਤ ਆ। ਤੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਪਾਵਰ ਜਿਹੜੀ ਆ ਇੱਥੇ ਉਹ ਹੈਗੀ ਡਰਾਈਵਰ ਦੇ ਹੱਥ। ਜੇ ਉਹ ਨਾ ਕਰ ਦੇਵੇ ਤੇ ਮੇਰੇ ਖਿਆਲ ਨਹੀਂ ਵੀ ਕੰਪਨੀ ਧੱਕੇ ਦੇ ਨਾਲ ਉਹਦੇ ਕੋਲ ਕੋਈ ਕੰਮ ਕਰਾ ਸਕਦੀ ਹੈ, ਕਿਉਂਕਿ ਉਸ ਧੱਕੇ ਦੇ ਖਿਲਾਫ ਵੀ FMCSA ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਔਖੇ ਰੂਲ ਹੈਗੇ ਆ, ਕਰੜੇ ਰੂਲ ਹੈਗੇ ਆ। ਜੇ ਕੋਈ ਕੰਪਨੀ ਕਿਸੇ ਡਰਾਈਵਰ ਨੂੰ ਫੋਰਸ ਕਰਦੀ ਆ ਕਿਸੇ ਕੰਮ ਕਰਨ ਨੂੰ, ਉਹਨਾਂ ਦੀ ਕੰਪਲੇਂਟ ਜਾਂਦੀ ਆ ਤੇ ਉਹਦੇ ਉੱਤੇ ਬਹੁਤ ਹੀ ਜਿਹੜਾ ਸਖਤ ਜਿਹੜਾ ਹੁਣ ਗਾਂਹ ਤੋਂ ਐਕਸ਼ਨ ਹੋਣ ਜਾ ਰਿਹਾ। ਸੋ ਮੇਰੀ ਅੱਗੇ ਰਿਕੁਐਸਟ ਆ ਫਿਰ ਕਿ ਜੇ ਤੁਹਾਨੂੰ ਕੋਈ ਗਲਤ ਕੰਮ ਕਰਨ ਨੂੰ ਕਹਿੰਦਾ ਔਰ ਤੁਸੀਂ ਸੋਚਦੇ ਹੋ ਕਿ ਉਹ ਕੰਮ ਗਲਤ ਹੈਗਾ, ਤੇ ਕਰਨ ਵਾਲਾ ਜਿਹੜਾ ਗਲਤ ਆ ਲਾਸਟ ਤੇ ਗੱਲ ਆਣ ਕੇ ਡਰਾਈਵਰ ਤੇ ਰੁਕਣੀ ਹੈ। ਜੇ ਡਰਾਈਵਰ ਆਪਣੀ, ਕਿਉਂਕਿ ਕੋਈ ਕੰਪਨੀ ਕਹੇ ਖਿੱਚੀ ਜਾ ਤੇ ਜੇ ਮੈਂ ਉਹਦੇ ਨਾਲ ਰਲ ਗਿਆ ਤੇ ਫਿਰ ਮੈਂ ਵੀ ਓਨਾ ਹੀ ਭਾਗੀਦਾਰ ਬਣ ਗਿਆ ਗਲਤੀ ਦਾ ਜਿੰਨਾ ਉਹ ਆ। ਤੁਸੀਂ ਨਾ ਇਦਾਂ ਡਰਾਈਵਰਾਂ ਨੂੰ ਚਾਹੀਦਾ ਹੁਣ ਕਹੋ ਵੀ ਕੰਪਨੀਆਂ ਨੂੰ ਕਹੋ ਭਾਜੀ ਲਿਖ ਕੇ ਦੇ ਦਿਓ ਸਾਨੂੰ, ਫਿਰ ਵੇਖੋ ਆਪਣੇ ਆਪ ਉਹਨਾਂ ਨੇ ਕਹਿਣਾ ਬੰਦ ਕਰ ਦੇਣਾ ਇਹ ਸਾਨੂੰ ਲਿਖ ਕੇ ਦੇ ਦਿਓ ਵੀ ਜਾਂ ਦੂਜੀ ID ਤੇ ਕਰਕੇ ਜਿਹੜਾ ਚਲਾਉਣਾ ਸ਼ੁਰੂ ਕਰ ਦੇ, ਕਿਉਂਕਿ ਇਨ ਦੀ ਐਂਡ ਤਾਂ ਫਿਰ ਉਹਨਾਂ ਨੇ ਤਾਂ ਮੁੱਕਰ ਜਾਣਾ। ਉਹਨਾਂ ਕਹਿਣਾ ਸਾਨੂੰ ਕੀ ਪਤਾ ਸੀ ਜੀ, ਇਹ ਤੇ ਚੜ ਗਿਆ, ਇਹ ਤੇ ਕਹਿੰਦਾ ਸੀ ਮੇਰਾ ਹੋਇਆ ਹੀ ਨਹੀਂ ਜੀ, ਇਦਾਂ ਆ ਉਦਾਂ ਜੀ। ਰਾਜਕਿਰਨ ਇਹ ਗੱਲ ਜਿਹੜੀ ਹੈ ਨਾ, ਜੇ ਜਿੰਨੀਆਂ ਹੁਣ ਮੈਂ ਤੈਨੂੰ ਦੱਸਦਾ ਮੈਨੂੰ ਕੰਪਲੇਂਟਸ ਆਉਂਦੀਆਂ ਡਰਾਈਵਰਾਂ ਦੀਆਂ ਬਹੁਤ ਹੈ ਨਾ, ਜਦੋਂ ਤੁਸੀਂ ਕਿਸੇ ਉਸੇ ਕੰਪਨੀ ਦੇ ਨਾਲ ਗੱਲ ਜਾ ਕਰੋ ਤੇ ਉਹ ਤੁਹਾਨੂੰ ਅੱਗੇ ਇਹ ਕਹਿੰਦੇ ਆ ਵੀ ਭਾਜੀ ਡਰਾਈਵਰ ਸਾਡੇ ਭੱਜ ਜਾਂਦੇ, ਜੇ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਗਲਤ ਆਹ ਕੰਮ ਨਹੀਂ ਕਰਨਾ ਤੇ ਡਰਾਈਵਰ ਭੱਜ ਜਾਂਦੇ। ਹੁਣ ਇਹ ਨਹੀਂ ਸਮਝ ਆਉਂਦੀ ਵੀ ਹੁਣ ਜਾਂ ਤੇ ਦੋਨੋਂ ਹੀ ਸਹੀ ਆ ਤੇ ਜਾਂ ਤੇ ਦੋਨੋਂ ਹੀ ਗਲਤ ਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਹੋਈ ਕੀ ਜਾਂਦਾ ਆ। ਮੇਰੇ ਖਿਆਲ 'ਚ ਦੋਨੋਂ ਹੀ ਗਲਤ ਆ। ਤਾੜੀ ਇੱਕ ਹੱਥ ਨਾਲ ਤਾਂ ਨਹੀਂ ਵੱਜਦੀ। ਬਿਲਕੁਲ ਜੀ, ਬਿਲਕੁਲ। ਸੋ ਇਹ ਸਾਰੇ ਪਾਸੇ ਸਟੈਂਡ ਲੈਣ ਦੀ ਜ਼ਰੂਰਤ ਆ। ਰੇਟਾਂ ਨੂੰ ਲੈ ਕੇ ਤਾਂ ਚਲੋ ਸਟੈਂਡ ਸਾਰਿਆਂ ਦਾ ਹੁਣ ਸਾਰਿਆਂ ਦੇ ਸਾਹਮਣੇ ਹੀ ਆ ਵੀ ਕਿੰਨੇ ਕੁ ਲੋਕ ਜਿਹੜਾ ਸਟੈਂਡ ਲੈਂਦੇ। ਹੁਣ ਇਹੋ ਜਿਹੇ ਮਾਮਲੇ 'ਚ ਸਟੈਂਡ ਲੈ ਸਕਣਗੇ ਜਾਂ ਨਹੀਂ, ਜਾਂ ਵੇਟ ਕਰਨਗੇ ਵੀ 2-4 ਦੀ ਬਲੀ ਜਿਹੜੀ ਉਹ ਜਾਊਗੀ, ਉਹਨਾਂ ਦੇ ਲਾਇਸੈਂਸ ਸਸਪੈਂਡ ਹੋਣਗੇ, ਫਿਰ ਖਬਰ ਆਊਗੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਰਨਗੇ, ਫਿਰ ਹਟਣਗੇ। ਫਿਰ ਵੀ ਆਪਾਂ ਨੂੰ ਉਹ ਚੈਲੰਜ ਆ ਜਾਣਾ ਨਾ ਵੀ ਤੁਸੀਂ ਗਲਤ ਖਬਰਾਂ ਦਿੰਦੇ ਵੀ ਉਹ ਇਦਾਂ ਤੇ ਲਾਇਸੈਂਸ ਕੈਂਸਲ ਹੀ ਨਹੀਂ ਹੋ ਸਕਦਾ। ਲਓ ਜੀ, ਵੀ ਇਹਦਾ ਮਤਲਬ ਇਹ ਵੀ ਡਬਲ ID ਚਲਾ ਸਕਦੇ ਆ, ਉਹ ਓਕੇ ਆ, ਉਹ ਗਲਤ ਕੰਮ ਕਰ ਲਓ ਪਰ ਲਾਇਸੈਂਸ ਨਹੀਂ ਕੈਂਸਲ। ਚਲੋ ਕੋਈ ਨਹੀਂ, ਇਹ ਸਾਰਾ ਕੁਝ ਸਾਹਮਣੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਉਣ ਵਾਲੇ ਸਮੇਂ। ਸੋ ਬਿਲਕੁਲ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ। ਰਮਨ ਜੀ, ਸਨੀ ਗਰੇਵਾਲ ਉਹਨਾਂ ਨੇ ਕਮੈਂਟ ਛੱਡਿਆ ਵੀ ਇਹੀ ਪ੍ਰੋਬਲਮ ਆ ਵੀ ਜਦੋਂ ਕੋਈ ਇਸ਼ੂ ਹੁੰਦਾ ਜਿੱਥੇ ਤੁਹਾਡੀ ਜੌਬ ਦੇ ਨਾਲ ਰਿਲੇਟਡ ਆ, ਆਪਾਂ ਐਕਟ ਨਹੀਂ ਕਰਦੇ, ਉੱਦਾਂ ਫੋਨ ਤੇ ਲੱਗੇ ਰਹਿੰਦੇ, ਕਮੈਂਟ ਨਹੀਂ ਪਾਣੇ। ਸੋ ਇਕੱਲਾ ਉਹੀ ਨਹੀਂ ਬੰਦਾ ਜਿਹੜਾ ਡਰਾਈਵਰ ਆ, ਉਹਦਾ ਪੂਰਾ ਪਰਿਵਾਰ ਉਹਦੇ ਤੇ ਡਿਪੈਂਡ ਕਰਦਾ ਆ। ਹੁਣ ਆਪਾਂ ਦੇਖਦੇ ਕਈ ਕੰਪਨੀਆਂ ਬੈਂਕਰਪਟ ਹੋ ਜਾਂਦੀਆਂ, ਸੋ ਪੂਰੇ ਦਾ ਪੂਰਾ ਪਰਿਵਾਰ ਉਹ ਸਫਰ ਕਰਦਾ, ਉਹ ਘਰ 'ਚ ਰਹਿੰਦਾ, ਸਾਰਾ ਕੁਛ। ਸੋ ਪਲੀਜ਼ ਜਿਹੜਾ ਹੈ ਨਾ, ਜਦੋਂ ਇੱਦਾਂ ਦੀ ਕਮੈਂਟ ਵਾਲੀ ਗੱਲ ਹੁੰਦੀ, ਪੂਰਾ ਪਰਿਵਾਰ ਇਨਵੋਲਵ ਹੋਣਾ ਚਾਹੀਦਾ। ਦੂਜਾ ਜਿਹੜਾ ਪੰਜਾਬੀ ਰੇਡੀਓ USA ਅਸੀਂ ਕਹਿਣਾ ਚਾਹੁੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵ ਜਿਹੜੀ ਆ ਗੱਲ ਉਹ ਨਹੀਂ ਆਪਣੀ ਚਾਹੁੰਦੇ ਹੈਗੇ ਪਈ ਜੀ ਵੀ ਅਸੀਂ ਸ਼ਾਇਦ ਜਾਣਬੁੱਝ ਕੇ ਜਾਂ ਸਾਡੇ ਕਾਲਰ ਕਰ ਰਹੇ ਆ। ਸਾਡਾ ਜਿਹੜਾ ਇਸ ਪ੍ਰੋਗਰਾਮ ਦਾ ਮਕਸਦ ਜਿਹੜਾ ਆ, ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਜਿੰਨੇ ਵੀ ਰਿਲੇਟਡ ਹੈਗੇ ਆ, ਉਹਨਾਂ ਨੂੰ ਮੋਰ ਐਜੂਕੇਟ ਕਰਨਾ ਆ, ਤਾਂ ਕਿ ਉਹਨਾਂ ਦੇ ਜਿਹੜਾ ਬਿਜ਼ਨਸ ਜਾਂ ਜਿਹੜਾ ਵੀ ਕੋਈ ਕੰਮ ਕਰ ਰਿਹਾ ਉਹਦੇ 'ਚ ਉਹਨੂੰ ਫਾਇਦਾ ਹੋਵੇ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੀਆਂ ਸ਼ਕਲਾਂ ਡਿਫਰੈਂਟ ਆ, ਚਾਹੇ ਕਿਸੇ ਨੇ ਪੱਗ ਰੱਖੀ ਆ, ਚਾਹੇ ਪੱਗ ਬੰਨ੍ਹਦਾ, ਚਾਹੇ ਨਹੀਂ ਬੰਨ੍ਹਦਾ। ਸੋ ਆਪਾਂ ਨੂੰ ਥੋੜ੍ਹੇ ਰੋਲ ਮਾਡਲ ਬਣਨਾ ਚਾਹੀਦਾ ਜਿੱਥੇ ਵੀ ਆਪਾਂ ਜਾਂਦੇ ਹੈਗੇ ਆ। ਤੁਸੀਂ ਇਹ ਦੇਖੋ ਵੀ ਇਹ ਨਾ ਹੋਵੇ ਵੀ ਮੇਰੇ ਕਰਕੇ ਮੇਰੀ ਜਿਹੜੀ ਪੂਰੀ ਕਮਿਊਨਿਟੀ ਆ ਉਹ ਬਦਨਾਮ ਹੋਵੇ। ਜੀ ਬਿਲਕੁਲ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਅਗਲੇ ਪ੍ਰੋਗਰਾਮ ਤੱਕ, ਤੇ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਦਾ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। इंडियन सेवर होलसेल प्रिंटिंग वाले तो बनवा सकते हो 1000 बिजनेस कार्ड सिर्फ ही $45 में।